ਪੰਜਾਬੀ ਰੇਡੀਓ ਯੂਐਸ से सुन रहे सारे ही श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਜੀਤ ਬੰਨੂ ਜੀ, ਦੱਸਣਗੇ ਉੱਥੇ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਜਾਂ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਖਬਰਾਂ ਲਈਆਂ, ਉਹਨਾਂ ਦੀ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਰਨੋਜੇ 4082722500, ਗੁਰਦੀਪ ਸਿੰਘ ਬਰਦੀ ਕਲੋਵਸ, ਰਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹੁਲ ਸੈਕਰਾਮੈਂਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਬਸਰਾ, ਗਰਮੇਲ ਲਿੱਦੜ, ਜਸਵੰਤ ਸਿੰਘ, ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਕੁਝ ਕੁ ਖਬਰਾਂ ਤੇ ਆਪਾਂ ਨਜ਼ਰ ਮਾਰਦੇ ਹਾਂ। ਭਗਵੰਤ ਮਾਨ ਦੇ ਮੰਤਰੀ ਅੱਜ ਸਹੁੰ ਚੱਕਣਗੇ। ਬਿਲਕੁਲ ਜੀ, ਅੱਜ ਹੁਣ ਤੋਂ ਕੁਝ ਸਮਾਂ ਬਾਅਦ ਇਹ ਸਮਾਗਮ ਹੋਊਗਾ ਚੰਡੀਗੜ੍ਹ ਦੇ ਵਿੱਚ, ਰਾਜ ਭਵਨ ਦੇ ਵਿੱਚ। ਔਰ ਇਸ ਸਮਾਗਮ ਦੇ ਵਿੱਚ 10 ਮੰਤਰੀ ਜਿਹੜੇ ਉਹ ਸਹੁੰ ਚੁੱਕਣਗੇ। ਔਰ ਇਹਨਾਂ ਮੰਤਰੀਆਂ ਦੇ ਵਿੱਚ ਜਿਹੜੀ ਲਿਸਟ ਸਾਹਮਣੇ ਆ ਰਹੀ ਆ, ਬੇਸ਼ੱਕ ਇਹ ਇਹਨਾਂ ਦੇ ਵਿੱਚ ਕੁਝ ਹੈਰਾਨੀ ਜਨਕ ਉਹ ਨਾਮ ਵੀ ਨੇ, ਔਰ ਕੁਝ ਲੋਕਾਂ ਦੀਆਂ ਐਕਸਪੈਕਟੇਸ਼ਨ ਸੀਗੀਆਂ। ਖਾਸ ਤੌਰ ਦੇ ਤੇ ਇਹਦੇ ਵਿੱਚ ਤਲਵੰਡੀ ਸਾਬੋ ਤੋਂ ਜਿੱਤੀ ਪ੍ਰੋਫੈਸਰ ਬਲਜਿੰਦਰ ਕੌਰ ਹੋਰਾਂ ਦਾ ਨਾਮ ਹੈ ਨੀਗਾ। ਇਹਦੇ ਵਿੱਚ ਸੁਨਾਮ ਤੋਂ ਜਿੱਤੇ ਅਮਨ ਅਰੋੜਾ ਦਾ ਨਾਮ ਹੈ ਨੀਗਾ। ਇਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਹੈ ਨੀਗਾ। ਇਹਦੇ ਵਿੱਚ ਕਈ ਨਾਮ ਹੈ ਨਹੀਂ, ਪਰ ਪ੍ਰੋਬਲਮ ਇਹ ਆ ਕਿ ਮੰਤਰੀ 17 ਬਣਨੇ ਆ, ਜਿੱਤੇ 92 ਆ, 91। ਚਲੋ ਭਗਵੰਤ ਮਾਨ ਹੋਰਾਂ ਨੂੰ ਕੱਢ ਕੇ 91 ਹੋ ਗਏ, ਤੇ 10 ਨੇ ਅੱਜ ਸਹੁੰ ਚੁਕਾਈ ਜਾਣੀ। ਇਹ 10 ਜਿਹੜੇ ਸਹੁੰ ਚੁੱਕਣਗੇ ਉਹ ਵੀ ਆਪੋ ਆਪਣੇ ਖੇਤਰ ਦੇ ਵਿੱਚ ਜਾਣੇ ਪਛਾਣੇ ਨੇ। ਉਹ ਇਹਦੇ ਵਿੱਚ ਮੈਂ ਤੁਹਾਨੂੰ ਵਿਸਤਾਰ ਵੀ ਦੱਸਦਾ ਉਹਨਾਂ ਦਾ। ਹਰਪਾਲ ਸਿੰਘ ਚੀਮਾ, ਡਾਕਟਰ ਬਲਜੀਤ ਕੌਰ ਆ, ਹਰਭਜਨ ਸਿੰਘ ETO ਆ, ਡਾਕਟਰ ਵਿਜੇ ਸਿੰਗਲਾ, ਗੁਰਮੀਤ ਸਿੰਘ ਮੀਥੇਰ ਆ, ਹਰਜੋਤ ਸਿੰਘ ਬੈਂਸ ਹੈ, ਲਾਲਚੰਦ ਕਟਾਰੂ ਚੱਕ ਹੈ, ਕੁਲਦੀਪ ਸਿੰਘ ਢਾਲੀਵਾਲ, ਲਾਲਜੀਤ ਸਿੰਘ ਭੁੱਲਰ ਤੇ ਬ੍ਰਹਮ ਸ਼ੰਕਰ ਜਿੰਪਾ ਉਹਦੇ ਨਾਮ ਸ਼ਾਮਲ ਨੇ। ਮਾਨਸਾ ਦੇ MLA ਵਿਜੇ ਸਿੰਗਲਾ ਦੇ ਰੂਪ ਦੇ ਵਿੱਚ ਤੇ ਮਲੋਟ ਤੋਂ ਵਿਧਾਇਕ ਬਲਜੀਤ ਕੌਰ ਦੇ ਰੂਪ ਦੇ ਵਿੱਚ 2 ਡਾਕਟਰ ਇਸ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਨੇ। ਜੰਡਿਆਲਾ ਗੁਰੂ ਤੋਂ ਵਿਧਾਇਕ ਹਰਭਜਨ ਸਿੰਘ ETO ਦੇ ਰੂਪ ਦੇ ਵਿੱਚ ਇੱਕ ਰਿਟਾਇਰਡ ਆਫੀਸਰ ਮੰਤਰੀਆਂ ਦੇ ਵਿੱਚ ਸ਼ਾਮਲ ਹੈ। ਉਹ ETO ਦੇ ਤੌਰ ਦੇ ਉੱਤੇ ਰਿਟਾਇਰ ਹੋਏ ਨੇ। ਬੇਸ਼ੱਕ ਜਿਹੜੀ ਸਰਕਾਰ ਹੈ ਉਹ ਤਾਂ ਬਣਾਤੀ ਮਾਲਵੇ ਨੇ, 69 ਸੀਟਾਂ ਦੇ ਵਿੱਚੋਂ 64 ਸੀਟਾਂ ਮਾਲਵੇ ਨੇ ਦੇਤੀਆਂ, ਪਰ ਇਸ ਵਾਰੀ ਮਾਝੇ ਨੇ ਬਹੁਤ ਸਾਥ ਦਿੱਤਾ ਪਾਰਟੀ ਦਾ, ਤੇ ਦੁਆਬੇ ਨੇ ਵੀ ਸਾਥ ਦਿੱਤਾ। ਇਸ ਕਰਕੇ ਉਹਨਾਂ ਨੂੰ ਵੀ ਬੈਲੈਂਸ ਰੱਖਣ ਦੀ ਕੋਸ਼ਿਸ਼ ਇਹਦੇ ਵਿੱਚ ਕੀਤੀ ਗਈ ਆ। ਭਗਵੰਤ ਮਾਨ ਹੋਣਾ ਸਾਰੇ 4 ਜੱਟ ਸਿੱਖ, 3 ਹਿੰਦੂ ਫੇਸ, 4 ਦਲਿਤ ਮੰਤਰੀ ਹੋਣਗੇ। ਕੁਲਤਾਰ ਸੰਧਵਾ ਜਿਹੜੇ ਕਿ ਕੋਟਕਪੂਰਾ ਤੋਂ ਵਿਧਾਇਕ ਬਣੇ ਨੇ ਦੂਸਰੀ ਵਾਰੀ, ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੋਣਗੇ। ਔਰ ਉਹ ਇਸ ਅਹੁਦੇ ਤੇ, ਵੱਡੇ ਅਹੁਦੇ ਦੇ ਉੱਤੇ ਜਾਣਗੇ ਜੀ। ਇੱਕ ਉਸ ਏਰੀਏ ਦੇ ਵਿੱਚੋਂ ਜਿਹੜਾ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਸਭ ਤੋਂ ਜ਼ਿਆਦਾ ਇਸ ਏਰੀਏ ਨੇ ਭੁਗਤਿਆ। ਜਿਹੜੇ ਇਹ 10 ਜਾਣੇ ਨੇ, ਇਹਨਾਂ ਦੇ ਵਿੱਚੋਂ 8 ਉਹ ਨੇ ਜਿਹੜੇ ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ। ਹਰਪਾਲ ਸਿੰਘ ਚੀਮਾ ਹੋਰੀ ਦਿੜਬਾ ਤੋਂ ਸੀਟ ਜਿੱਤ ਕੇ ਲਗਾਤਾਰ ਦੂਜੀ ਵਾਰੀ ਵਿਧਾਇਕ ਬਣੇ ਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦੀ ਡਿਗਰੀ ਉਹਨਾਂ ਨੇ ਕੀਤੀ ਆ, ਪ੍ਰੈਕਟਿਸ ਕਰਦੇ ਰਹੇ ਸੰਗਰੂਰ ਦੇ ਵਿੱਚ। ਔਰ ਜਿਹੜੀ ਬਾਰ ਐਸੋਸੀਏਸ਼ਨ ਆ ਉਹਦੇ ਪ੍ਰੈਜ਼ੀਡੈਂਟ ਰਹੇ ਸੰਗਰੂਰ ਦੇ। ਆਮ ਆਦਮੀ ਪਾਰਟੀ ਦੇ ਵੱਲੋਂ ਉਹ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਇੱਕ ਨਾਮ ਇਹਦੇ ਵਿੱਚ ਡਾਕਟਰ ਬਲਜੀਤ ਕੌਰ ਦਾ ਹੈ। ਡਾਕਟਰ ਬਲਜੀਤ ਕੌਰ ਆਈ ਸਪੈਸ਼ਲਿਸਟ ਨੇ। ਵਿਸ਼ਵ ਦੇ ਵਿੱਚੋਂ ਕਈ ਉਹਨਾਂ ਨੂੰ ਇਨਾਮ ਮਿਲੇ ਨੇ ਇਸ ਕਿੱਤੇ ਦੇ ਨਾਲ ਸੰਬੰਧਿਤ, ਔਰ ਉਹ ਮਲੋਟ ਤੋਂ ਜਿੱਤੇ ਨੇ। ਅੱਖਾਂ ਦੇ ਸਪੈਸ਼ਲਿਸਟ ਨੇ। ਔਰ ਇੱਕ ਉਹਨਾਂ ਦੀ ਪਹਿਚਾਣ ਇਹ ਵੀ ਆ
ਕਿ ਉਹ ਪ੍ਰੋਫੈਸਰ ਸਾਧੂ ਸਿੰਘ ਦੀ ਬੇਟੀ ਹੈ। ਪ੍ਰੋਫੈਸਰ ਸਾਧੂ ਸਿੰਘ ਜਿਹੜੇ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ, ਜਿਹੜੀਆਂ 2014 ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ। ਔਰ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਮੰਤਰੀ ਮੰਡਲ ਦੇ ਵਿੱਚ ਉਹ ਸਿਹਤ ਮੰਤਰੀ ਹੋਣਗੇ। ਜੇ ਮੈਡੀਕਲ ਲਾਈਨ ਦੀ ਬੈਕਗ੍ਰਾਉਂਡ ਵਾਲਾ ਸਿਹਤ ਮੰਤਰੀ ਬਣਦਾ ਤੇ ਪੰਜਾਬ ਦੀ ਘੱਟੋ ਘੱਟ ਇਸ ਪੱਖੋਂ ਖੁਸ਼ਕਿਸਮਤੀ ਹੋਊਗੀ ਕਿ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਦੇ ਵਿੱਚ ਨਿਘਾਰ ਕਿਉਂ ਆਇਆ, ਇਹਦੇ ਬਾਰੇ ਦੇ ਵਿੱਚ ਆਮ ਘਰ ਦੇ ਵਿੱਚੋਂ ਉੱਠਿਆ ਹੋਇਆ ਇੱਕ ਡਾਕਟਰ ਉਹ ਤੋਂ ਬੈਟਰ ਹੋਰ ਕੋਈ ਨਹੀਂ ਜਾਣਦਾ। ਕਿਉਂਕਿ ਪ੍ਰੋਫੈਸਰ ਸਾਧੂ ਸਿੰਘ ਹੋਰੀ ਖੁਦ ਭਲੇ ਮਾਨਸ ਸੁਭਾਅ ਦੇ ਨੇ, ਔਰ ਡਾਕਟਰ ਬਲਜੀਤ ਕੌਰ ਹੋਰਾਂ ਦੀ ਇੱਕ ਆਪਣੀ ਬਹੁਤ ਵੱਡੀ ਪਹਿਚਾਨ ਹੈ ਐਜ਼ ਏ ਆਈ ਸਪੈਸ਼ਲਿਸਟ ਦੇ ਵਜੋਂ। ਹਰਭਜਨ ਸਿੰਘ ਈਟੀਓ ਮਾਝਾ ਰੀਜਨ ਤੋਂ ਆਉਂਦੇ ਨੇ, ਜੜਿਆਲਾ ਗੁਰੂ ਦੀ ਸੀਟ ਉਹਨਾਂ ਨੇ ਜਿੱਤੀ ਆ। 2012 ਦੇ ਵਿੱਚ ਪੀਸੀਐਸ ਐਗਜ਼ਾਮ ਪਾਸ ਕਰਕੇ ਈਟੀਓ ਬਣੇ। 2017 ਦੇ ਵਿੱਚ ਆਪਣੀ ਇੱਛਾ ਦੇ ਨਾਲ ਜਿਹੜੀ ਸੀ ਅਰਲੀ ਰਿਟਾਇਰਮੈਂਟ ਲੈ ਲਈ। 17 ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੀ, ਤੀਜੀ ਜਗ੍ਹਾ ਦੇ ਉੱਤੇ ਰਹੇ ਇੱਥੋਂ, ਐਤਕੀ ਉਹ ਜਿੱਤੇ। ਈਟੀਓ ਨੇ ਆਬਕਾਰੀ ਵਿਭਾਗ ਦੇ ਵਿੱਚ ਚੋਰ ਮੋਰੀਆਂ ਕਿੱਥੇ ਨੇ ਭਲੀ ਭਾਂਤ ਜਾਣਦੇ ਨੇ। ਆਬਕਾਰੀ ਵਿਭਾਗ ਦੇ ਵਿੱਚੋਂ ਜਿਹੜਾ ਰੈਵਨਿਊ ਹੈ ਉਹ ਕਿਵੇਂ ਜਨਰੇਟ ਹੋ ਸਕਦਾ, ਸ਼ਾਇਦ ਉਸ ਵਿਭਾਗ ਦੇ ਵਿੱਚ ਕੰਮ ਕਰਦਾ ਰਿਹਾ ਜਿਹੜਾ ਵਿਅਕਤੀ ਆ ਉਹ ਬਿਹਤਰ ਤਰੀਕੇ ਦੇ ਨਾਲ ਜਾਣਦਾ। ਡਾਕਟਰ ਵਿਜੇ ਸਿੰਗਲਾ ਜਿਹੜੇ ਉਹ ਮਾਨਸਾ ਤੋਂ ਜਿੱਤ ਕੇ ਆਏ ਨੇ, ਡੈਂਟਿਸਟ ਨੇ, ਡਾਕਟਰੀ ਕਿੱਤੇ ਦੇ ਨਾਲ ਸੰਬੰਧਿਤ ਨੇ। ਸਿੱਧੂ ਮੂਸੇਵਾਲੇ ਨੂੰ ਹਰਾਇਆ, ਵੱਡੀ ਜਿੱਤ ਉਹਨਾਂ ਦੀ ਇਹ ਹੋਈ ਹੈ। ਮਾਨਸਾ ਵਾਲੀ ਸੀਟ ਦੇ ਉੱਤੇ ਤਾਂ ਸੀਟ ਦੇ ਚਾਹਵਾਨ ਵੀ ਬਹੁਤ ਸਨ, ਔਰ ਸਿੱਧੂ ਮੂਸੇਵਾਲਾ ਜਿਹੜਾ ਇਹ ਕਹਿੰਦਾ ਕਿ ਉਹਦੇ ਕਰੋੜਾਂ ਫੈਨ ਨੇ, ਹੈਗੇ ਵੀ ਨੇ, ਪਰ ਉਹ ਵੋਟਰਾਂ ਦੇ ਰੂਪ ਦੇ ਵਿੱਚ ਤਬਦੀਲ ਨਹੀਂ ਹੋ ਸਕੇ। ਉਹਦੀਆਂ ਆਪ ਹੁਦਰੀਆਂ ਗੱਲਾਂ ਨੇ ਲੋਕਾਂ ਦੇ ਵਿੱਚ ਹਾਸੋਹੀਣੀ ਸਥਿਤੀ ਉਹਦੀ ਬਣਾਤੀ। ਖੈਰ, ਲਾਲਚੰਦ ਕਟਾਰੂ ਚੱਕ ਮਾਝਾ ਦੀ ਭੋਆ ਸੀਟ ਤੋਂ ਆਉਂਦੇ ਆ। ਸੋਸ਼ਲ ਵਰਕਰ ਦੇ ਤੌਰ ਦੇ ਉੱਤੇ ਇਸ ਏਰੀਏ ਦੇ ਵਿੱਚ ਬਹੁਤ ਇੱਕ ਜਾਣਿਆ ਪਛਾਣਿਆ ਨਾਮ ਹੈ ਲਾਲਚੰਦ ਕਟਾਰੂ ਚੱਕ। ਕਟਾਰੂ ਚੱਕ ਪਿੰਡ ਆ ਉਹਨਾਂ ਦਾ, ਭੋਆ ਵਿਧਾਨ ਸਭਾ ਹਲਕਾ। ਕਟਾਰੂ ਚੱਕ ਹੋਰਾਂ ਨੇ ਕਾਂਗਰਸ ਦੇ ਜੋਗਿੰਦਰਪਾਲ ਨੂੰ ਹਰਾਇਆ। ਪੰਜਾਬ ਮੰਤਰੀ ਮੰਡਲ ਦੇ ਵਿੱਚ ਇੱਕ ਚਿਹਰਾ ਹੈ ਮੀਤ ਹੇਰ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ 2012 ਦੇ ਵਿੱਚ ਬੀਟੈਕ ਪਾਸ ਕੀਤਾ। ਮਾਲਵਾ ਦੀ ਬਰਨਾਲਾ ਸੀਟ ਤੋਂ ਕੁਲਵੰਤ ਕੀਤੂ ਨੂੰ ਇਸ ਵਾਰੀ ਹਰਾਇਆ ਅਕਾਲੀ ਦਲ ਬਾਦਲ ਦੇ। ਪਿਛਲੀ ਵਾਰੀ 2017 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕੇਵਲ ਢਿੱਲੋਂ ਨੂੰ ਹਰਾਇਆ ਸੀ। ਔਰ ਮੀਤ ਹੇਰ ਇੱਕ ਯੂਥ ਚਿਹਰਾ ਹੈ ਆਮ ਆਦਮੀ ਪਾਰਟੀ ਦਾ, ਮਿਹਨਤੀ ਹੈ, ਬਹੁਤ ਮਿਹਨਤੀ ਹੈ। ਕੁਲਦੀਪ ਸਿੰਘ ਢਾਲੀਵਾਲ ਮਾਝੇ ਦੀ ਅਜਨਾਲੇ ਦੀ ਸੀਟ ਤੋਂ ਆਉਂਦੇ ਨੇ। ਦੋ ਕੁ ਨਾਮ ਨੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਖਾਸ ਤੌਰ ਦੇ ਉੱਤੇ, ਕੁਲਦੀਪ ਸਿੰਘ ਢਾਲੀਵਾਲ ਤੇ ਡਾਕਟਰ ਨਿੱਜਰ। ਇਹ ਲੋਕ ਲਗਾਤਾਰ 17 ਦੀ ਹਾਰ ਤੋਂ ਬਾਅਦ ਕੰਮ ਕਰਦੇ ਰਹੇ ਆ ਪਾਰਟੀ ਦੇ ਵਾਸਤੇ। ਕੁਲਦੀਪ ਸਿੰਘ ਢਾਲੀਵਾਲ ਵੀ ਕੰਮ ਕਰਦੇ ਰਹੇ ਆ, ਕਿਸੇ ਵੇਲੇ ਅਮਰੀਕਾ ਦੇ ਵਿੱਚ ਰਹਿੰਦੇ ਹੁੰਦੇ ਸੀ, ਫਿਰ ਅਮਰੀਕਾ ਛੱਡ ਕੇ ਪੰਜਾਬ ਆ ਗਏ। ਅਜਨਾਲੇ ਦੀ ਸੀਟ ਤੋਂ ਇਸ ਵਾਰੀ ਜਿੱਤ ਹਾਸਲ ਕੀਤੀ ਹੈ। ਪੇਸ਼ੇ ਤੋਂ ਉਹ ਕਿਸਾਨ ਨੇ, ਔਰ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ। ਲਾਲਜੀਤ ਭੁੱਲਰ ਕਿਸਾਨ ਨੇ, ਆੜਤੀਏ ਨੇ, ਔਰ ਪੱਟੀ ਦੀ ਜਿਹੜੀ ਸੀਟ ਹੈ ਉੱਥੋਂ ਉਹ ਜਿੱਤੇ ਨੇ। ਔਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਹਰਮਿੰਦਰ ਸਿੰਘ ਗਿੱਲ ਨੂੰ ਹਰਾਇਆ। ਆਮ ਆਦਮੀ ਪਾਰਟੀ ਨੇ ਕੁਝ ਇਹ ਨਾਮ ਲਿਆਂਦੇ ਸੀਗੇ ਮਾਝੇ ਦੇ ਵਿੱਚ ਪੈਰ ਲਾਉਣ ਦੇ ਵਾਸਤੇ, ਔਰ ਉਹ ਇਹਨਾਂ ਦੇ ਵਜ੍ਹਾ ਕਰਕੇ ਪੈਰ ਲੱਗੇ ਵੀ ਉੱਥੇ। ਇਹ ਬਿਨਾਂ ਕਿਸੇ ਸ਼ੱਕ ਦੇ ਆਮ ਆਦਮੀ ਪਾਰਟੀ ਦੀ ਹਵਾ ਸੀ, ਪਰ ਕੁਝ ਜਿਹੜੇ ਨਿੱਜੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਲਾਲਜੀਤ ਭੁੱਲਰ ਹੋਰਾਂ ਦਾ ਨਿੱਜੀ ਉੱਥੇ ਜਿਹੜਾ ਉਹ ਯੋਗਦਾਨ ਵੀ ਹੈਗਾ। ਬ੍ਰਹਮ ਸ਼ੰਕਰ ਜਿੰਪਾ ਦੁਆਬੇ ਦੀ ਹੁਸ਼ਿਆਰਪੁਰ ਸੀਟ ਤੋਂ ਸੁੰਦਰ ਸ਼ਾਮ ਅਰੋੜਾ ਨੂੰ ਹਰਾ ਕੇ ਆਏ ਨੇ। ਜਿਹੜੇ ਬ੍ਰਹਮ ਸ਼ੰਕਰ ਜਿੰਪਾ ਨੇ ਉਹਨਾਂ ਦਾ ਆਪਣਾ ਵਪਾਰ ਹੈ, ਵਪਾਰੀ ਨੇ, ਹਿੰਦੂ ਫੇਸ ਹੈ ਆਮ ਆਦਮੀ ਪਾਰਟੀ ਦਾ। ਦੁਆਬੇ ਦੇ ਵਿੱਚ, ਕਿਉਂਕਿ ਦੁਆਬੇ ਦੇ ਵਿੱਚ ਪਾਰਟੀ ਦੀ ਪੁੱਛਗਿੱਛ ਹੀ ਕੋਈ ਨਹੀਂ ਸੀਗੀ, ਪਰ ਇਸ ਵਾਰੀ ਦੁਆਬੇ ਦੇ ਵਿੱਚ ਪੈਰ ਲਾਉਣ ਦੇ ਵਿੱਚ ਸਫਲ ਰਹੀ ਹੈ ਆਮ ਆਦਮੀ ਪਾਰਟੀ। ਉਹਨਾਂ ਦੇ ਵਿੱਚੋਂ ਇੱਕ ਜਿਹੜੇ ਨੇ ਉਹ ਬ੍ਰਹਮ ਸ਼ੰਕਰ ਜਿੰਪਾ ਆਉਂਦੇ ਨੇ। ਹੋ ਸਕਦਾ ਹੈ ਕਿ ਜਿਹੜੇ ਲੋਕ ਇਸ ਏਰੀਏ ਦੇ ਨਹੀਂ ਹੈਗੇ ਉਹਨਾਂ ਨੇ ਇਹ ਨਾਮ ਵੀ ਕਦੀ ਨਾ ਸੁਣਿਆ ਹੋਵੇ, ਤੇ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਹੁਸ਼ਿਆਰਪੁਰ ਤੋਂ ਜਿੱਤੇ ਨੇ ਤੇ ਹੁਣ ਉਹ ਮੰਤਰੀ ਮੰਡਲ ਦੇ ਵਿੱਚ ਨੇ। ਹਰਜੋਤ ਸਿੰਘ ਬੈਂਸ ਨੇ 2017 ਦੀ ਚੋਣ ਸਾਹਨੇਵਾਲ ਤੋਂ ਲੜੀ ਸੀ, ਹਾਰ ਗਏ ਸੀ। ਇਸ ਵਾਰੀ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਾ ਕੇ ਚੋਣ ਲੜੀ।
ਔਰ ਉਥੋਂ ਉਹਨਾਂ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ। ਹਰਜੋਤ ਬੈਂਸ ਲੰਡਨ ਸਕੂਲ ਆਫ ਇਕਨੋਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਪੜ੍ਹੇ ਨੇ ਔਰ ਆਮ ਆਦਮੀ ਪਾਰਟੀ ਦੇ ਨਾਲ ਸ਼ੁਰੂ ਤੋਂ ਜੁੜੇ ਰਹੇ ਨੇ। ਅੱਜ ਜਦੋਂ ਇਹ ਸਹੁੰ ਚੁੱਕਣਗੇ ਤੇ ਉਸ ਤੋਂ ਫੌਰਨ ਬਾਅਦ ਮੰਤਰੀ ਮੰਡਲ ਦੀ ਮੀਟਿੰਗ ਹੋਣੀ ਹੈ। ਇਸ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਆ। ਇਹ ਫੈਸਲੇ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਆ ਉਹਨਾਂ ਦੇ ਨਾਲ ਰਿਲੇਟਡ ਹੋਣਗੇ। ਕੀ ਫੈਸਲਾ ਹੋ ਸਕਦਾ ਹੈ, ਇਹਦਾ ਇੰਤਜ਼ਾਰ ਹੈ। ਸੰਭਾਵੀ ਰੂਪ ਦੇ ਵਿੱਚ ਨੌਜਵਾਨਾਂ ਦੀ ਰੁਜ਼ਗਾਰ ਦੇ ਸੰਬੰਧੀ ਕੋਈ ਵੱਡਾ ਫੈਸਲਾ ਆ ਸਕਦਾ ਹੈ। ਜੀ, ਕਾਫੀ ਵਧੀਆ ਹੈਗੀ ਆ ਮੇਰੇ ਖਿਆਲ ਦੇ ਵਿੱਚ ਵਿਧਾਨ ਸਭਾ ਐਤਕੀ ਦੀ। ਤਾਂ ਅੱਗੇ ਗੱਲ ਕਰਦੇ ਹਾਂ ਚੰਡੀਗੜ੍ਹ ਦੀ ਮੈਂਬਰ ਪਾਰਲੀਮੈਂਟ ਕਿਰਨ ਖੇਰ ਦੀ। ਉਹ ਫਿਰ ਟਰੋਲ ਹੋਈ। ਦੇਖੋ ਐਕਚੁਅਲੀ ਕੀ ਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਕੀ ਕਰਦੇ ਨੇ ਕਿ ਕਿਤੇ ਨਾ ਕਿਤੇ ਗਲਤੀ ਇੱਕ ਤੋਂ ਬਾਅਦ ਫੇਰ ਜਿਹੜੀ ਆ ਉਹ ਦੂਸਰੀ ਕਰ ਲੈਂਦੇ ਆ। ਕਿਰਨ ਖੇਰ ਜਿਹੜੇ 2014 ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਚੰਡੀਗੜ੍ਹ ਤੋਂ, ਉਸ ਤੋਂ ਬਾਅਦ ਉਹ ਕਿਤੇ ਦਿਸੇ ਨਹੀਂ ਔਰ ਜਦੋਂ ਦਿਸੇ ਨਹੀਂ ਤੇ ਲੋਕਾਂ ਨੇ ਉਦੋਂ ਵਿਰੋਧ ਕੀਤਾ। ਪਰ ਹੈਰਾਨੀ ਇਸ ਗੱਲ ਦੀ ਹੋਈ ਕਿ 2019 ਦੇ ਵਿੱਚ ਉਹ ਫੇਰ ਇੱਥੋਂ ਆਏ ਤੇ ਸੀਟ ਜਿੱਤ ਲਈ। ਫਿਰ ਤਾਂ ਉਹ ਹੀ ਨਹੀਂ ਦਿਸੇ। ਚਲੋ ਬਿਮਾਰੀ ਸ਼ਮਾਰੀ ਹੋ ਜਾਂਦੀ ਹੈ। ਉਹ ਕੈਂਸਰ ਤੋਂ ਪੀੜਤ ਰਹੇ, ਕੈਂਸਰ ਤੋਂ ਉਹਨਾਂ ਨੇ ਨਿਜਾਤ ਪਾਈ ਤੇ ਫਿਰ ਉਹ ਜਿਹੜੇ ਸ਼ੋਜ਼ ਨੇ ਮੁੰਬਈ ਦੇ ਵਿੱਚ ਰਿਕਾਰਡ ਹੁੰਦੇ ਆ ਉਹਨਾਂ ਦੇ ਵਿੱਚ ਜੱਜ ਦੇ ਤੌਰ ਦੇ ਉੱਤੇ ਵੇਖੇ ਜਾਂਦੇ ਨੇ। ਚੰਡੀਗੜ੍ਹ 'ਚ ਨਹੀਂ ਕਦੀ ਵੇਖੇ ਗਏ। ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨੀ ਜਦੋਂ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਆਈ, ਚੰਡੀਗੜ੍ਹ ਸ਼ਹਿਰ ਹਨੇਰੇ 'ਚ ਡੁੱਬ ਗਿਆ। ਕਿਰਨ ਖੇਰ ਦਾ ਇੱਕ ਟਵੀਟ ਤੱਕ ਨਹੀਂ ਆਇਆ। ਹੁਣ ਜਿਹੜਾ ਉਹਦਾ ਟਵੀਟ ਆਇਆ ਉਹ ਸੀਗਾ ਉਹਦੇ ਹਸਬੈਂਡ ਜਿਹੜੇ ਅਨੁਪਮ ਖੇਰ ਨੇ, ਉਹਦੀ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਔਰ ਉਹਨੇ ਉਸ ਫਿਲਮ ਦੀ ਪ੍ਰਮੋਸ਼ਨ ਕੀਤੀ ਇਸ ਟਵੀਟ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਉਹ ਟਰੋਲ ਹੋਣਾ ਸ਼ੁਰੂ ਹੋ ਗਏ। ਜਿਹੜੇ ਚੰਡੀਗੜ੍ਹ ਦੇ ਲੋਕ ਨੇ ਉਹਨਾਂ ਨੇ ਰੱਜ ਕੇ ਟਰੋਲ ਕੀਤਾ। ਕੱਲ ਕਾਂਗਰਸੀਆਂ ਨੇ ਕੀਤਾ, ਆਮ ਆਦਮੀ ਪਾਰਟੀ ਨੇ ਕੀਤਾ, ਆਮ ਲੋਕਾਂ ਨੇ ਵੀ ਟਰੋਲ ਜਿਹੜਾ ਉਹ ਕੀਤਾ। ਅਸਧੀਰ ਦੁਬੇ ਆ, ਉਹਨੇ ਟਵੀਟ ਕੀਤਾ ਕਿ ਮੈਡਮ ਤੁਹਾਨੂੰ ਕੋਈ ਸ਼ਹਿਰ ਦੇ ਨਾਲ ਵੀ ਮਤਲਬ ਹੈਗਾ ਕਿ ਨਹੀਂ? ਤੁਸੀਂ ਫਿਲਮਾਂ ਦੀ ਪ੍ਰਮੋਸ਼ਨ ਦੇ ਵਿੱਚ ਰੁੱਝੇ ਹੋਏ ਹੋ। ਸਾਡੀ ਤੁਸੀਂ ਜਿੱਤ ਕੇ ਮੁੜ ਕੇ ਕਦੀ ਸਾਰ ਹੀ ਨਹੀਂ ਲਈ ਤੇ ਨਾ ਸਾਨੂੰ ਕਦੇ ਪੁੱਛਿਆ ਕਿ ਤੁਹਾਨੂੰ ਕੋਈ ਮੁਸ਼ਕਲ ਤਾਂ ਨਹੀਂ। ਇਹ ਵੀ ਟਰੋਲਿੰਗ ਹੋ ਰਹੀ ਆ ਕਿ ਚੰਡੀਗੜ੍ਹ ਦੇ ਲੋਕ ਤੇ ਕਰਮਚਾਰੀ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਇਕੱਲੇ ਲੜ ਰਹੇ ਆ। ਜਿਹੜੀ ਕਿਰਨ ਖੇਰ ਆ ਉਹਨਾਂ ਨੇ ਕੁਝ ਵਾਅਦੇ ਕੀਤੇ ਸੀ 19 ਦੀਆਂ ਚੋਣਾਂ ਦੇ ਦੌਰਾਨ। ਉਹਨਾਂ ਵਾਅਦਿਆਂ ਦਾ ਕੀ ਬਣਿਆ ਕਿਸੇ ਨੂੰ ਕੁਝ ਪਤਾ ਹੀ ਨਹੀਂ, ਕੋਈ ਚਿੱਤ ਚੇਤਾ ਹੀ ਨਹੀਂ। ਇੱਥੇ ਉਹਦਾ ਦਫ਼ਤਰ ਹੈਗਾ, ਦਫ਼ਤਰ ਦੇ ਵੱਲੋਂ ਕਦੀ ਕੋਈ ਬਿਆਨ ਨਹੀਂ ਜਾਰੀ ਕੀਤਾ ਜਾਂਦਾ। ਟਰੋਲ ਕਰਨ ਵਾਲੇ ਇਹ ਵੀ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਕੰਮ ਹੀ ਨਹੀਂ ਕਰ ਰਹੇ ਇੱਥੇ ਚੰਡੀਗੜ੍ਹ ਦੇ ਵਿੱਚ ਆ ਕੇ, ਚੰਡੀਗੜ੍ਹ ਤੁਸੀਂ ਆਉਂਦੇ ਨਹੀਂ, ਤੁਸੀਂ ਮੈਂਬਰ ਪਾਰਲੀਮੈਂਟ ਦੀ ਤਨਖਾਹ ਤੇ ਭੱਤੇ ਜਿਹੜੇ ਉਹ ਕਿਉਂ ਲੈ ਰਹੇ ਹੋ? ਇਹ ਤਨਖਾਹ ਤੇ ਭੱਤੇ ਛੱਡ ਕਿਉਂ ਨਹੀਂ ਦਿੰਦੇ? ਛੱਡਣਗੇ ਤਾਂ ਉਹ ਕਿਵੇਂ? ਬਿਲਕੁਲ ਵੀ ਨਹੀਂ ਜਿਹੜਾ ਉਹ ਛੱਡਣਗੇ। ਪਰ ਲੋਕ ਸਵਾਲ ਕਰ ਰਹੇ ਆ, ਕੱਲ ਦੇ ਲਗਾਤਾਰ ਸਵਾਲ ਕਰ ਰਹੇ ਆ ਕਿ ਤੁਸੀਂ ਆਪਣੇ ਟੀਵੀ ਸ਼ੋਅ ਕਰੋ, ਉਹਨਾਂ ਦੇ ਵਿੱਚ ਜੱਜ ਰਹੋ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਸੀਟ ਛੱਡੋ। ਇਸ ਸੀਟ ਦੇ ਉੱਤੇ ਤੁਸੀਂ ਕਿਉਂ ਜਿਹੜਾ ਉਹ ਕਬਜ਼ਾ ਕਰਕੇ ਬੈਠੇ ਹੋ? ਤੁਸੀਂ ਆਪਣਾ ਕੰਮ ਮੁੰਬਈ ਦੇ ਵਿੱਚ ਟੀਵੀ ਸ਼ੋਆਂ ਦੇ ਵਿੱਚ ਰਹੋ। ਲੋਕਾਂ ਨੂੰ ਜਿਹੜੇ ਟੈਕਸਾਂ ਦੇ ਰੂਪ ਦੇ ਵਿੱਚ ਬਿਜਲੀ ਦੇ ਪ੍ਰਾਈਵੇਟਾਈਜ਼ ਹੋ ਰਿਹਾ, ਪੇਡ ਪਾਰਕਿੰਗ, ਵਾਟਰ ਟੈਰਿਫ, ਇਹਦੀਆਂ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ। ਲੋਕ ਇਹ ਸੋਚਦੇ ਆ ਕਿ ਜਾਈਏ ਤੇ ਕਿੱਥੇ ਜਾਈਏ, ਸ਼ਿਕਾਇਤ ਲਿਖਾਈਏ ਤੇ ਕਿੱਥੇ ਲਿਖਾਈਏ? ਹਰੇਕ ਬੰਦਾ ਕੋਈ ਬੰਬੇ ਥੋੜੀ ਜਾ ਸਕਦਾ। ਜੇ ਬੰਬੇ ਕੋਈ ਜਾਊਗਾ ਵੀ ਤੇ ਜਿਹੜੇ ਇਹਨਾਂ ਦੇ ਵੱਡੇ ਵੱਡੇ ਘਰ ਨੇ ਉਹਨਾਂ ਦੇ ਨੇੜੇ ਕਿਹਨੂੰ ਕਿਸੇ ਨੇ ਫਟਕਣ ਦੇਣਾ? ਉੱਥੇ ਸਿਕਿਉਰਿਟੀ ਵਾਲੇ ਨਹੀਂ ਨੇੜੇ ਆਉਣ ਦਿੰਦੇ। ਔਰ ਉਹ 2 ਤੋਂ 3 ਕਰੋੜ ਰੁਪਈਆ ਇੱਕ ਸ਼ੋਅ ਦੇ ਵਿੱਚੋਂ ਲੈ ਰਹੇ ਨੇ, ਪੂਰੇ ਜਿਹੜਾ ਜਿਹਨੂੰ ਜੱਜ ਕਰਦੇ ਨੇ ਪੂਰੇ ਉਹ ਸੀਜ਼ਨ ਦਾ। ਉੱਥੇ ਬੈਠੇ ਉਹ ਪੈਸੇ ਬਣਾ ਰਹੇ ਨੇ, ਬਣਾਈ ਜਾਣ, ਕਿਸੇ ਨੂੰ ਕੋਈ ਇਤਰਾਜ਼ ਕੀ ਹੋ ਸਕਦਾ? ਅਸਲ 'ਚ ਪੰਜਾਬ ਵਾਲਿਆਂ ਨੂੰ ਜਿਹੜਾ ਜੀ ਇਹ ਸ਼ਿਕਵਾ ਤਾਂ ਰਿਹਾ, ਪਰ ਉਹ ਲਗਾਤਾਰ ਇਹਨਾਂ ਚਿਹਰਿਆਂ ਦੇ ਉੱਤੇ ਫੇਰ ਭਰੋਸਾ ਕਰ ਲੈਂਦੇ ਰਹੇ ਆ। ਚਲੋ ਗੁਰਦਾਸਪੁਰ ਦੇ ਵਿੱਚ ਤਾਂ ਇਹ ਮੰਨ ਲਿਆ ਜਾਂਦਾ ਕਿ ਉੱਥੇ ਜਿਹੜੇ ਉਸ ਏਰੀਆ ਦੇ ਵਿੱਚ ਲੋਕ ਨੇ, ਹਾਲਾਂਕਿ ਹੁਣ ਤਾਂ ਟਾਈਮ ਬਦਲ ਗਿਆ, ਹੁਣ ਤਾਂ ਉੱਥੇ ਵੀ ਲੋਕ ਹਾਈਲੀ ਐਜੂਕੇਟਡ ਨੇ, ਕੋਈ ਸਮੱਸਿਆ ਹੀ ਨਹੀਂ। ਉਹਨਾਂ ਨੇ ਕਿਸੇ ਵੇਲੇ ਵਿਨੋਦ ਖੰਨੇ ਦੇ ਉੱਤੇ ਭਰੋਸਾ ਕੀਤਾ। ਵਿਨੋਦ ਖੰਨਾ ਜਿੱਤਦੇ ਤੇ ਫਿਰ ਬੰਬੇ ਤੋਂ ਵਾਪਸ ਨਾ ਪਰਤਦੇ। ਘੱਟੋ ਘੱਟ ਵਿਨੋਦ ਖੰਨਾ ਉਹਨਾਂ ਦੇ ਤੇ ਇਹ ਜਾਂਦਾ ਸੀਗਾ ਕਿ ਉਹ ਸਾਲ 'ਚ ਮਾਹੀ ਗੇੜਾ ਮਾਰ ਲੈਂਦੇ ਸੀ ਤੇ ਉਹਨਾਂ ਦਾ ਦਫ਼ਤਰ ਐਕਟੀਵੇਟ ਰਹਿੰਦਾ ਸੀਗਾ। ਤੇ ਉਹਨਾਂ ਨੇ ਜਿਹੜੀ
ਫੰਡਿੰਗ ਆਉਂਦੀ ਹੈ ਮੈਂਬਰ ਪਾਰਲੀਮੈਂਟ ਨੂੰ, ਉਹਨੂੰ ਵੀ ਕੁਝ ਥਾਵਾਂ ਦੇ ਉੱਤੇ ਉੱਥੇ ਖਰਚਿਆ। ਇਹ ਗੱਲ ਜਿਹੜੀ ਇੰਨੀ ਕੁ ਰਹੀ, ਚਲੋ ਲੋਕ ਫਿਰ ਵੀ ਠੀਕ ਠਾਕ ਰਹੇ, ਵਿਰੋਧ ਕਰਨਾ ਨੂੰ ਬਾਰ-ਬਾਰ ਜਤਾਉਂਦੇ ਰਹੇ। ਫਿਰ ਆ ਗਏ ਜੀ ਨਲਕਾ ਪੁੱਟ ਸਨੀ ਦਿਓਲ, ਔਰ ਲੋਕਾਂ ਨੇ ਸਨੀ ਦਿਓਲ ਨੂੰ ਜਿਤਾਤਾ 19 ਦੀਆਂ ਚੋਣਾਂ ਦੇ ਵਿੱਚ। ਔਰ ਹਰਾ ਕਿਹਨੂੰ ਦਿੱਤਾ? ਇੱਕ ਜਿਹੜਾ ਵਧੀਆ ਸਿਆਸਤਦਾਨ ਸੀ ਸੁਨੀਲ ਜਾਖੜ, ਉਹਨੂੰ ਹਰਾਤਾ। ਔਰ ਸਨੀ ਦਿਓਲ ਹੋਰੀ ਐਸਾ ਜਿੱਤੇ, ਮੁੜ ਕੇ ਉਹਨਾਂ ਨੇ ਕਦੀ ਗੁਰਦਾਸਪੁਰ ਦਾ ਮੂੰਹ ਹੀ ਨਹੀਂ ਕੀਤਾ। ਇੱਕ ਵਾਰੀ ਆਏ ਫਲਾਈਟ ਦੇ ਉੱਤੇ, ਆ ਕੇ ਦੁਪਹਿਰ ਦੀ ਫਲਾਈਟ ਦੇ ਉੱਤੇ ਵਾਪਸ ਚਲੇ ਗਏ। ਭਾਰਤੀ ਜਨਤਾ ਪਾਰਟੀ ਨੇ ਸਨੀ ਦਿਓਲ ਨੂੰ ਚੋਣਾਂ ਦੇ ਵਿੱਚ ਵੀ ਨਾ ਲਿਆਂਦਾ, ਵਿਧਾਨ ਸਭਾ ਦੀਆਂ ਚੋਣਾਂ 'ਚ, ਕਿਉਂਕਿ ਉਹ ਜਾਣਦੇ ਸੀ ਕਿ ਸਨੀ ਦਿਓਲ ਇੱਥੇ ਵਾਪਸ ਨਹੀਂ ਆਇਆ ਕਦੀ, ਨਾ ਉਹ ਪਾਰਲੀਮੈਂਟ ਦੇ ਵਿੱਚ ਵੇਖਿਆ ਗਿਆ, ਨਾ ਉਹਨੇ ਆਪਣਾ ਪਾਰਲੀਮੈਂਟ ਹਲਕਾ ਵੇਖਿਆ। ਇਹ ਲੋਕਾਂ ਨੂੰ ਕਿਤੇ ਨਾ ਕਿਤੇ ਸਮਝਣਾ ਪਊਗਾ। ਪਰ ਜਦੋਂ ਆਪਾਂ ਗੁਰਦਾਸਪੁਰ ਦੀ ਗੱਲ ਕਰਦੇ ਆ, ਉਹਨੂੰ ਚੰਡੀਗੜ੍ਹ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਚੰਡੀਗੜ੍ਹ ਦੇ ਵਿੱਚ ਮੁਲਾਜ਼ਮ ਵਰਗ ਹੈ, ਚੰਡੀਗੜ੍ਹ ਦੇ ਵਿੱਚ ਪੜ੍ਹੇ ਲਿਖੇ ਲੋਕ ਰਹਿੰਦੇ ਨੇ, ਉਹ ਇੱਕ ਉਹਨਾਂ ਸੈਲੀਬ੍ਰਿਟੀਜ਼ ਦੇ ਉੱਤੇ ਕਿਵੇਂ ਭਿੱਜ ਜਾਂਦੇ ਆ, ਇਹ ਸਮਝ ਤੋਂ ਪਰੇ ਵਾਲੀ ਗੱਲ ਹੈ। ਜਿਨ੍ਹਾਂ ਦੀ ਬਹੁਤੀ ਜਿਹੜੀ ਜ਼ਿੰਦਗੀ ਆ ਉਹ ਲਾਈਟ ਸਾਊਂਡ ਐਕਸ਼ਨ ਦੇ ਰੂਪ ਦੇ ਵਿੱਚ ਹੀ ਜਿਹੜੀ ਉਹ ਨਿਕਲਦੀ ਆ, ਭਾਵ ਕਿ ਉਹ ਇੱਕ ਨਕਲੀ ਜ਼ਿੰਦਗੀ ਹੈ। ਰੀਅਲ ਜ਼ਿੰਦਗੀ ਆ, ਰੀਅਲ ਜਿਹੜੀ ਜ਼ਿੰਦਗੀ ਆ ਉਹਦੇ ਤੋਂ ਉਹ ਬਹੁਤ ਦੂਰ ਨੇ। ਪਰ ਲੋਕ ਅਕਸਰ ਅਜਿਹੀਆਂ ਜਿਹੜੀਆਂ ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ, ਪਰ ਬਾਅਦ ਦੇ ਵਿੱਚ ਪਛਤਾਉਂਦੇ ਵੀ ਆ। ਪਰ ਜਦੋਂ ਉਹ ਕਿਤੇ ਫੇਰ ਆਉਂਦੀਆਂ ਨੇ ਤੇ ਦੁਬਾਰਾ ਫੇਰ ਉਹਦੇ ਪਿੱਛੇ ਲੱਗ ਜਾਂਦੇ। ਬਿਲਕੁਲ ਜੀ, ਦੇਖੋ ਹੌਲੀ-ਹੌਲੀ ਲੋਕਾਂ ਨੂੰ ਸਵਰਤ ਥੋੜ੍ਹੀ ਆ ਤੇ ਰਹੀ ਆ, ਦੇਖਦੇ ਅੱਗੇ ਕੀ ਕਰਦੇ ਆ। ਅੱਗੇ ਗੱਠਜੋੜ ਬੜੇ ਹੋਏ ਸੀਗੇ ਤੇ ਇਹਨਾਂ ਵੋਟਾਂ ਦੇ ਵਿੱਚ ਗੱਠਜੋੜ ਦਾ ਨਾ ਅਕਾਲੀਆਂ ਨੂੰ ਫਾਇਦਾ ਹੋਇਆ, ਨਾ ਬਸਪਾ ਨੂੰ। ਬਸਪਾ ਜਿਹੜੀ ਸੀ ਜੀ, ਇਹ ਪੰਜਾਬ ਦੇ ਵਿੱਚੋਂ ਸ਼ੁਰੂ ਹੋਈ, ਬਾਬੂ ਕਾਸ਼ੀ ਰਾਮ ਹੋਰਾਂ ਨੇ ਸ਼ੁਰੂ ਕੀਤੀ, ਔਰ ਇੰਨੀ ਤੇਜ਼ੀ ਦੇ ਨਾਲ ਉਹ ਪੰਜਾਬ ਦੀ ਸਿਆਸਤ ਦੇ ਉੱਤੇ ਤੇ ਫਿਰ ਭਾਰਤ ਦੀ ਸਿਆਸਤ ਦੇ ਉੱਤੇ ਛਾਉਣ ਲੱਗੀ ਕਿ ਇੱਕ ਵਾਰੀ ਇਹ ਲੱਗਣ ਲੱਗਿਆ ਕਿ ਬਸਪਾ ਜਿਹੜੀ ਸਿਖਰਲੀ ਕੁਰਸੀ ਆ ਉੱਥੋਂ ਤੱਕ ਜਾਊਗੀ, ਭਾਵ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਉਹ ਜਾਣਗੇ। ਬਸਪਾ ਦਾ ਰੰਗ ਪੰਜਾਬ ਦੇ ਵਿੱਚ ਬਹੁਤ ਗੂੜਾ ਰਿਹਾ ਕਿਸੇ ਵੇਲੇ। ਜਦੋਂ ਸਿਮਰਨਜੀਤ ਸਿੰਘ ਮਾਨ ਹੋਰੀ ਜਿੱਤੇ ਨੇ, ਉਹ ਚੜ੍ਹਾਈ ਦਾ ਟਾਈਮ ਸੀਗਾ। ਬਸਪਾ ਜਿਹੜੀਆਂ ਸੀਟਾਂ ਦੇ ਤੋਂ ਗੱਠਜੋੜ ਦੇ ਨਾਲ ਲੜੀ, ਉਹਨੇ ਉਹ ਸਾਰੀਆਂ ਸੀਟਾਂ ਜਿੱਤ ਲੀਆਂ। ਫਿਰ ਹੌਲੀ ਹੌਲੀ ਬਸਪਾ ਜਿਹੜੀ ਸੀ ਉਹ ਬਾਬੂ ਕਾਸ਼ੀ ਰਾਮ ਹੋਰਾਂ ਤੋਂ ਲਾਂਭੇ ਕਰ ਦਿੱਤੀ ਗਈ ਤੇ ਮਾਇਆਵਤੀ ਹੋਰੀ ਉੱਥੇ ਕਾਬਜ ਹੋ ਗਏ। ਮਾਇਆਵਤੀ ਕਾਬਜ ਹੋਏ ਤੇ ਜਿਹੜੇ ਬਾਬੂ ਕਾਸ਼ੀ ਰਾਮ ਹੋਰਾਂ ਦੇ ਨਾਲ ਜੁੜੇ ਹੋਏ ਲੋਕ ਸੀ, ਈਵਨ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬਾਬੂ ਕਾਸ਼ੀ ਰਾਮ ਹੋਰਾਂ ਦੇ ਨਾਲ ਮਿਲਣ ਨਾ ਦਿੱਤਾ ਜਾਂਦਾ। ਇਹ ਬੜੇ ਸਾਰੇ ਇਲਜ਼ਾਮ ਲੱਗਦੇ ਰਹੇ ਨੇ। ਉਹ ਇੱਕ ਕਿਸਮ ਦੇ ਨਾਲ ਕੈਦ ਕਰ ਲਏ ਗਏ ਤੇ ਫਿਰ ਬਸਪਾ ਦਾ ਡਾਊਨਫਾਲ ਸ਼ੁਰੂ ਹੋ ਗਿਆ। ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬੇ ਦੇ ਵਿੱਚ ਸੱਤਾ ਦੇ ਉੱਤੇ ਕਾਬਜ ਰਹੀ ਬਹੁਜਨ ਸਮਾਜ ਪਾਰਟੀ ਦਾ ਅਜਿਹਾ ਹਸ਼ਰ ਹੋਊਗਾ, ਇਹ ਕਦੀ ਕਿਸੇ ਨੇ ਸੋਚਿਆ ਨਹੀਂ ਸੀ। ਦੂਜਾ ਗੱਠਜੋੜ ਕੀਤਾ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਨਾਲ। ਅਕਾਲੀ ਦਲ ਬਾਦਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਬਾਅਦ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 96 ਦੇ ਵਿੱਚ ਇਹਨੂੰ ਪੰਜਾਬੀ ਪਾਰਟੀ ਬਣਾ ਕੇ ਇਹਨੂੰ ਇੱਕ ਨਵਾਂ ਨਾਮ ਜਿਹੜਾ ਉਹ ਸਾਹਮਣੇ ਆ ਗਿਆ, ਅਕਾਲੀ ਦਲ ਬਾਦਲ। ਸ਼੍ਰੋਮਣੀ ਅਕਾਲੀ ਦਲ ਇਹਦੇ ਵਿੱਚੋਂ ਗਾਇਬ ਹੋ ਗਿਆ। 97 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਬਾਦਲ ਨੇ ਭਾਜਪਾ ਦੇ ਨਾਲ ਗੱਠਜੋੜ ਕਰਕੇ ਇੱਕ ਵੱਡੀ ਜਿੱਤ ਹਾਸਲ ਕੀਤੀ, ਬਹੁਤ ਵੱਡੀ। 2002 ਤੱਕ ਉਹਨਾਂ ਨੇ ਸੱਤਾ ਹੰਡਾਈ, 2002 ਤੋਂ 7 ਤੱਕ ਕੈਪਟਨ ਆ ਗਏ। 7 ਦੇ ਵਿੱਚ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਭਾਜਪਾ ਦੇ ਨਾਲ ਗੱਠਜੋੜ ਕਰਕੇ ਸਰਕਾਰ ਆ ਗਈ। ਔਰ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਕਿ ਕਿਸੇ ਪਾਰਟੀ ਨੇ ਰਿਪੀਟ ਕੀਤਾ ਹੋਵੇ। 2012 ਦੇ ਵਿੱਚ ਇਹਨਾਂ ਨੇ ਰਿਪੀਟ ਕੀਤਾ। ਰਿਪੀਟ ਕਰਨ ਦੀ ਵਜ੍ਹਾ ਕੀ ਸੀ, ਉਹ ਮੈਂ ਤੁਹਾਨੂੰ ਅੱਗੇ ਦੱਸਦਾ। ਸੋ ਉਹ ਜਿਹੜਾ ਇਹਨਾਂ ਦਾ ਰਿਪੀਟ ਵੱਜਣਾ ਸੀ, ਮੇਰੀ ਜਾਚੇ ਉਹਨੇ ਅਕਾਲੀ ਦਲ ਬਾਦਲ ਦੀ ਜਿਹੜੀ ਹੋਂਦ ਸੀ ਉਹ ਖਾਤਮੇ ਵੱਲ ਨੂੰ ਤੋੜ ਦਿੱਤੀ, ਕਿਉਂਕਿ ਹੰਕਾਰ ਆ ਗਿਆ। ਹੰਕਾਰ ਦੇ ਨਾਲ ਨਾਲ ਪੈਸਾ ਜਿਹੜਾ ਉਹ ਇੰਨਾ ਹੋ ਗਿਆ, ਹਰ ਚੀਜ਼ ਦੇ ਉੱਤੇ ਕਬਜ਼ਾ ਕਰ ਲਿਆ ਕਿ ਸਾਰੀਆਂ ਚੀਜ਼ਾਂ ਸਾਡੀਆਂ ਹੋ ਗਈਆਂ। ਜੋ ਕੁਝ ਚਟਾਲਾ ਪਰਿਵਾਰ ਨੇ ਹਰਿਆਣੇ 'ਚ ਕੀਤਾ ਸੀ, ਉਹ ਬਾਦਲ ਪਰਿਵਾਰ ਨੇ ਪੰਜਾਬ ਦੇ ਵਿੱਚ ਕੀਤਾ। ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਖੇਤੀ ਕਾਨੂੰਨਾਂ ਨੂੰ ਲੈ ਕੇ, ਹਾਲਾਂਕਿ ਖੇਤੀ ਕਾਨੂੰਨਾਂ ਦੇ ਤਾਂ ਹੱਕ ਦੇ ਵਿੱਚ ਸੀ, ਮਜਬੂਰੀ ਬਣ ਗਈ ਇਹਨਾਂ ਦੀ ਭਾਜਪਾ ਦੇ ਨਾਲ ਉਹ ਪਾਸੇ ਜਾਣਾ। ਬਹੁਤੇ ਲੋਕ ਇਹ ਕਹਿੰਦੇ ਆ ਕਿ ਗਏ ਨਹੀਂ ਗਏ, ਐਵੇਂ ਕਾਗਜ਼ੀ ਕਾਰਵਾਈ ਕੀਤੀ ਆ। ਤਾਂ ਫਿਰ ਇਹਨਾਂ ਨੇ ਬਸਪਾ ਦੇ ਨਾਲ ਗੱਠਜੋੜ ਕੀਤਾ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀਗਾ
ਕਿ ਜਿਹੜੀ ਵੋਟ ਸਾਨੂੰ ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਕੁਝ ਹਿੰਦੂ ਭਾਈਚਾਰੇ ਦੀ ਮਿਲ ਜਾਂਦੀ ਸੀ, ਉਹ ਐਸਸੀ ਭਾਈਚਾਰੇ ਦੀ ਮਿਲ ਸਕਦੀ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਾਹਲੀਆਂ ਕੀਤੀਆਂ ਕੁਝ। ਇੱਕ ਤਾਂ ਕਾਹਲੀ ਦੇ ਵਿੱਚ ਜਿਹੜਾ ਇਹ ਐਲਾਨ ਦਿੱਤਾ ਬਹੁਤ ਦੇਰ ਪਹਿਲਾਂ ਕਿ ਅਸੀਂ ਡਿਪਟੀ ਮੁੱਖ ਮੰਤਰੀ ਐਸਸੀ ਭਾਈਚਾਰੇ ਦਾ ਬਣਾਵਾਂਗੇ। ਉਹਦੇ ਨਾਲ ਬਾਕੀ ਪਾਰਟੀਆਂ ਜਿਹੜੀਆਂ ਸੀ ਉਹ ਐਕਟਿਵ ਹੋ ਗਈਆਂ। ਕਾਂਗਰਸ ਨੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਚਰਨਜੀਤ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਲੈ ਆਂਦਾ। ਪਰ ਇੱਕ ਗੱਲ ਜਿਹੜੀ ਇਹ ਭੁੱਲੇ ਰਹੇ ਬਸਪਾ ਵੀ, ਅਕਾਲੀ ਦਲ, ਬਾਦਲ ਵੀ, ਕਾਂਗਰਸ ਵੀ, ਕਿਉਂਕਿ ਇਹ ਸੱਤਾ ਦੇ ਉੱਤੇ ਰਹੇ ਨੇ, ਕਿ ਜਿਹੜਾ ਐਸਸੀ ਭਾਈਚਾਰਾ ਹੈ ਉਹਨਾਂ ਦੀਆਂ ਸਮੱਸਿਆਵਾਂ ਤਾਂ ਵਿਚਾਰਿਆਂ ਦੀਆਂ ਉੱਥੇ ਖੜੀਆਂ ਨੇ। ਉਹਨਾਂ ਨੂੰ ਵੋਟ ਬੈਂਕ ਦੇ ਤੌਰ ਦੇ ਉੱਤੇ ਲੋਕ ਵਰਤਦੇ ਰਹੇ ਕਿ ਹਰ ਵਾਰੀ ਇੰਨੇ ਪਰਸੈਂਟ ਇੱਥੇ ਆ। ਕੀਤਾ ਕੀ ਤੁਸੀਂ ਉਹਦੇ ਵਾਸਤੇ ਜੀ? ਤੁਸੀਂ ਆਟਾ ਦਾਲ ਜੋਗੇ ਕਰ ਛੱਡਿਓ, ਉਦੋਂ ਵੱਧ ਤਾਂ ਉਹਨਾਂ ਨੂੰ ਕੀਤਾ ਨਹੀਂ। ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਕੁਝ ਨਹੀਂ ਸੋਚਿਆ, ਉਹਨਾਂ ਦੇ ਇਲਾਜ ਦੇ ਵਾਸਤੇ ਕੁਝ ਨਹੀਂ ਸੋਚਿਆ। ਉਹ ਮਹਿੰਗੇ ਇਲਾਜ ਕਰਾ ਨਹੀਂ ਸਕਦੇ। ਜਿਹੜਾ ਮਜ਼ਦੂਰ ਤਬਕਾ ਉਹ ਵਿਚਾਰਾ ਕਿੱਥੋਂ ਮਹਿੰਗਾ ਇਲਾਜ ਕਰੂ? ਉਹ ਤਾਂ 5 ਸਟਾਰ ਹਸਪੀਟਲਾਂ ਦੇ ਕੰਧ ਦੇ ਨੇੜਿਓਂ ਵੀ ਨਹੀਂ ਲੰਘ ਸਕਦਾ। ਉਹ ਇੰਨੇ ਬੁਰੇ ਤਰੀਕੇ ਦੇ ਨਾਲ ਫਸ ਗਏ ਕਿ ਇਹ ਲੋਕ ਸਿਰਫ ਉਹਨੂੰ ਵੋਟ ਬੈਂਕ ਸਮਝਦੇ ਰਹੇ। 12 ਦੇ ਵਿੱਚ ਜਦੋਂ ਸਰਕਾਰ ਰਿਪੀਟ ਹੋਈ ਆ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀ ਕੀਤਾ, ਜਿਹੜੀਆਂ ਰਿਜ਼ਰਵ ਸੀਟਾਂ ਸੀ ਉਹਨਾਂ ਦੇ ਉੱਤੇ ਧਿਆਨ ਦਿੱਤਾ ਤੇ ਉੱਥੇ ਪੈਸਾ ਸੁੱਟਿਆ ਅੰਨਾ। ਉਹਦੇ ਨਾਲ ਉਹ ਰਿਜ਼ਰਵ ਸੀਟਾਂ ਦੇ ਵਿੱਚੋਂ ਇੱਕ ਵੱਡਾ ਚੰਕ ਜਿਹੜਾ ਸੀਗਾ ਉਹ ਸੀਟਾਂ ਦਾ ਲੈ ਗਏ। ਕੈਪਟਨ ਅਮਰਿੰਦਰ ਸਿੰਘ ਇਹ ਸਮਝਦੇ ਰਹੇ ਉਦੋਂ ਕਿ ਜੀ ਇੱਥੇ ਤਾਂ ਉੱਤਰ ਕਾਟੋ ਮੈਂ ਚੜਾ, ਇੱਕ ਵਾਰੀ ਉਹਨਾਂ ਦੀ ਸਰਕਾਰ ਬਣਨੀ, ਇੱਕ ਵਾਰੀ ਉਹਨਾਂ ਦੀ, ਪਿਛਲੀ ਵਾਰੀ ਅਕਾਲੀਆਂ ਦੀ ਬਣੀ ਸੀ, ਐਤਕੀ ਕਾਂਗਰਸ ਦੀ ਪੱਕੀ। ਉਹ ਵੋਟਾਂ ਤੋਂ ਥੋੜੇ ਦਿਨ ਪਹਿਲਾਂ ਮਹਿਲਾ ਮਿੱਤਰ ਦੇ ਨਾਲ ਜਾਂ ਪਹਾੜਾਂ ਦੇ ਉੱਤੇ ਚੜੇ। ਸੁਖਬੀਰ ਸਿੰਘ ਬਾਦਲ ਨੇ ਚੋਣ ਮੈਨੇਜ ਕਰ ਲਈ, ਜਿੱਥੋਂ ਇਹ ਉਦੋਂ ਲਫ਼ਜ਼ ਨਿਕਲਿਆ ਕਿ ਚੋਣ ਮੈਨੇਜ ਕਰਨੀ ਉਹ ਜਾਣਦੇ ਨੇ। ਉਹਨਾਂ ਨੇ ਉਹ ਸੋਚ ਕੇ ਬਸਪਾ ਦੇ ਨਾਲ ਸਮਝੌਤਾ ਕੀਤਾ। ਜਿਹੜੀ ਅਕਾਲੀ ਦਲ ਬਾਦਲ ਹੈ, ਇਹਨੇ 17 ਦੇ ਵਿੱਚ ਬੇਸ਼ੱਕ ਹਾਰ ਗਿਆ ਇਹ, ਔਰ ਉਦੋਂ ਬੇਅਦਬੀਆਂ ਤੇ ਚਿੱਟੇ ਦਾ ਬਹੁਤ ਵੱਡਾ ਰੌਲਾ ਸੀ, ਪਰ ਇਹਦਾ ਵੋਟ ਪਰਸੈਂਟ ਜਿਹੜਾ ਸੀਗਾ ਨਾ ਜੀ ਉਹ ਨਾ ਘਟਿਆ। 25.2% ਅਕਾਲੀ ਦਲ ਬਾਦਲ ਦੇ ਕੋਲੇ ਵੋਟ ਸੀ 17 ਦੇ ਵਿੱਚ। 23% ਕੋਈ 23.3 ਜਿਹੜਾ ਪਰਸੈਂਟ ਸੀਗਾ ਜਾਂ 7% ਉਹ ਆਮ ਆਦਮੀ ਪਾਰਟੀ ਨੂੰ ਪਿਆ। ਹਾਲਾਂਕਿ ਆਮ ਆਦਮੀ ਸੀਟਾਂ ਵੱਧ ਲੈ ਗਈ ਤੇ ਉਹ ਵਿਰੋਧੀ ਧਿਰ ਬਣ ਗਈ। ਇਹ ਵਿਰੋਧੀ ਧਿਰ ਵੀ ਨਾ ਬਣ ਸਕੇ। ਇਸ ਵਾਰੀ ਸੁਖਬੀਰ ਦੀ ਨਜ਼ਰ 34 ਉਹਨਾਂ ਸੀਟਾਂ ਦੇ ਉੱਤੇ ਸੀ ਜਿਹੜੀਆਂ ਰਿਜ਼ਰਵ ਸੀਗੀਆਂ, ਕਿਉਂਕਿ ਕੁਝ ਚੀਜ਼ਾਂ ਇਹ ਲੋਕ ਆਪਣੀ ਜੇਬ ਦੇ ਵਿੱਚ ਸਮਝ ਲੈਂਦੇ ਆ ਕਿ ਆਹ ਚੀਜ਼ਾਂ ਤਾਂ ਸਾਡੀ ਜੇਬ ਦੇ ਵਿੱਚ ਨੇ। ਇਹ ਜਿਹੜਾ ਐਸਸੀ ਭਾਈਚਾਰਾ ਹੈ ਨਾ, ਇਹਨੂੰ ਜੇਬ ਦੇ ਵਿੱਚ ਸਮਝਣ ਲੱਗ ਗਈਆਂ ਕੁਝ ਪਾਰਟੀਆਂ। ਐਤਕੀ ਉਹਨਾਂ ਨੇ ਜਿਹੜਾ ਸੀਗਾ ਨਾ ਸਿਆਣੇ ਹੋ ਗਏ। ਸਿਆਣੇ ਕਾਹਦੇ ਹੋ ਗਏ? ਮੈਂ ਇਹ ਕਹੂੰਗਾ ਕਿ ਉਹ ਵਿਚਾਰੇ ਫਸ ਗਏ ਜੀ ਬਹੁਤ ਬੁਰੇ ਤਰੀਕੇ ਨਾਲ। ਕਰਨ ਤੇ ਕੀ ਕਰਨ, ਮਹਿੰਗਾਈ ਨੇ ਮਾਰ ਲਿਆ। ਕਰੋਨਾ ਦੇ ਦੌਰਾਨ ਚਲੋ ਜਿਨ੍ਹਾਂ ਕੋਲੇ ਥੋੜਾ ਬਹੁਤਾ ਹੈ ਉਹ ਤਾਂ ਰੋਟੀ ਪਾਣੀ ਖਾਂਦੇ ਰਹੇ। ਕੋਈ ਸੋਚ ਸਕਦਾ ਕਿ ਇਹਨਾਂ ਪਰਿਵਾਰਾਂ ਦੇ ਕੀ ਹਾਲਾਤ ਬਣੇ ਹੋਣਗੇ, ਕਿਵੇਂ ਉਹ ਕਰਫਿਊ ਦੇ ਦੌਰਾਨ ਉੱਥੋਂ ਇਹ ਨਿਕਲੇ ਹੋਣਗੇ? ਕਿਸੇ ਨੇ ਨਾ ਸੋਚਿਆ। ਇਸ ਕਰਕੇ ਉਹਨਾਂ ਨੇ ਜਿਹੜਾ ਸੀਗਾ ਸਾਰੀਆਂ ਪਾਰਟੀਆਂ ਨੂੰ ਨਕਾਰ ਦਿੱਤਾ। ਇਸ ਵਾਰੀ ਸੁਖਬੀਰ ਸਿੰਘ ਬਾਦਲ ਨੂੰ ਇਹ ਆਸ ਸੀ ਕਿ 34 ਸੀਟਾਂ ਦੇ ਵਿੱਚੋਂ ਜੇ ਅੱਧੀਆਂ ਸੀਟਾਂ ਵੀ ਜਿਹੜੀਆਂ ਰਿਜ਼ਰਵ ਨੇ ਉਹ ਜਿੱਤ ਲੈਂਦੇ ਆ ਤੇ ਉਹਨਾਂ ਨੇ ਬਾਕੀ ਜਿਹੜੀਆਂ ਅਕਾਲੀ ਦਲ ਦੇ ਵੱਲੋਂ ਜਿੱਤ ਲੈਣੀਆਂ ਤੇ ਉਹ ਸਰਕਾਰ ਦੇ ਨੇੜੇ ਲੱਗ ਜਾਣਗੇ ਤੇ ਭਾਰਤੀ ਜਨਤਾ ਪਾਰਟੀ ਨੇ 14 ਪੱਦਨਾਂ ਲੈ ਜਾਣੀਆਂ। ਉਸ ਤੋਂ ਬਾਅਦ ਗੱਠਜੋੜ ਜਿਹੜਾ ਉਹ ਉਹਨਾਂ ਦੇ ਨਾਲ ਕਰ ਲਾਂਗੇ ਤੇ ਸਰਕਾਰ ਸਾਡੀ ਵੱਟ ਤੇ ਪਈ ਹੈ। ਇਹ ਜਿਹੜੀਆਂ ਕੈਲਕੂਲੇਸ਼ਨ ਸੀ ਸੁਖਬੀਰ ਸਿੰਘ ਬਾਦਲ ਦੀਆਂ ਸੀ। ਇਸੇ ਕਰਕੇ ਜਿਹੜੇ ਅਫਸਰ ਨੇ ਨਾ ਉਹ ਅੱਜ ਵੀ ਭਮੱਤਰੇ ਫਿਰਦੇ ਆ, ਕਿਉਂਕਿ ਉਹ ਤਾਂ ਗੁਲਦਸਤੇ ਦੇਈ ਆਉਂਦੇ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਬਣ ਗਈ ਸਰਕਾਰ, ਉਹ ਕੈਲਕੂਲੇਸ਼ਨ ਹੋਰ ਤੇ ਬੈਠੇ ਸੀ, ਲੋਕਾਂ ਨੇ ਆਪਣੀ ਕੈਲਕੂਲੇਸ਼ਨ ਜਿਹੜੀ ਉਹ ਕਰ ਲਈ। ਪਿਛਲੀਆਂ ਚੋਣਾਂ ਦੇ ਵਿੱਚ ਬਸਪਾ ਨੇ 111 ਸੀਟਾਂ ਦੇ ਉੱਤੇ ਚੋਣਾਂ ਲੜੀਆਂ ਸੀ, 1.5% ਵੋਟ ਹਾਸਲ ਕੀਤੇ ਸੀ। ਇਸ ਵਾਰੀ ਉਹਨਾਂ ਨੇ 34 ਰਿਜ਼ਰਵ ਸੀਟਾਂ ਦੇ ਉੱਤੇ, ਬੰਗੇ ਤੋਂ ਇੱਕ ਸੀਟ ਦੇ ਉੱਤੇ ਅਕਾਲੀ ਦਲ ਦੀ ਨੂੰ ਜਿੱਤ ਹੋ ਸਕੀ। ਜਨਰਲ ਸੀਟ ਦੇ ਉੱਤੇ ਜਿਹੜੀ ਆ ਉਹ ਨਵਾਂ ਸ਼ਹਿਰ ਦੇ ਵਿੱਚ ਬਸਪਾ ਦਾ ਜਿਹੜਾ ਉਹ 26 ਸਾਲ ਬਾਅਦ ਖਾਤਾ ਖੁੱਲਿਆ। ਔਰ ਜਿਹੜੀਆਂ 33 ਰਿਜ਼ਰਵ ਸੀਟਾਂ ਨੇ ਉਹਦੇ ਵਿੱਚੋਂ ਬਸਪਾ ਨੇ 11 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਲਾਏ ਸੀਗੇ। ਬਸਪਾ ਜ਼ਿਆਦਾਤਰ ਸੀਟਾਂ ਦੇ ਉੱਤੇ ਤੀਜੇ ਤੇ ਚੌਥੇ ਨੰਬਰ ਦੇ ਉੱਤੇ ਰਹੀ ਆ। ਇਹੀ ਹਾਲ ਸ਼੍ਰੋਮਣੀ ਅਕਾਲੀ ਦਲ ਦਾ ਵੀ ਰਿਹਾ। ਔਰ ਇਹ ਪਹਿਲਾ ਮੌਕਾ ਕਿ ਬਸਪਾ ਦੇ ਨਾਲ ਗੱਠਜੋੜ ਦੇ ਚੱਲਦਿਆਂ ਜੱਟ ਸਿੱਖ ਜਿਹੜੇ ਵੋਟਰ ਆ ਉਹਨਾਂ ਨੇ ਵੀ ਅਕਾਲੀ ਦਲ ਦਾ ਸਾਥ ਛੱਡਤਾ। ਪੰਥਕ ਵੋਟ ਉਹਨਾਂ ਤੋਂ ਚਲੇਗੀ। ਕਾਂਗਰਸ ਦੀ ਪਹਿਲ ਦੇ ਬਾਵਜੂਦ ਦਲਿਤ ਭਾਈਚਾਰਾ ਕੇਂਦਰ ਬਿੰਦੂ ਬਣਾ ਕੇ ਸਾਰੇ ਦਲਾਂ ਨੇ ਆਪਣੀ ਰਣਨੀਤੀ ਤੈਅ ਕੀਤੀ, ਪਰ ਇਹ ਰਣਨੀਤੀਆਂ ਫੇਲ ਹੋ ਗਈਆਂ। ਚੰਗੀ ਤਰ੍ਹਾਂ ਫੇਲ ਹੋਈਆਂ ਜੀ। ਤੇ ਆਪਾਂ ਅੱਗੇ ਭਾਰਤ ਦੇ ਲੀਡਰਾਂ ਦੀ ਗੱਲ ਕਰੀਏ। ਉਹ ਕਹਿੰਦੇ ਭਾਰਤ ਖੁਸ਼ਹਾਲ ਆ,
ਪਰ ਮੁਲਕਾਂ ਦੀ ਸੂਚੀ ਵਿੱਚ ਉਹ ਪਾਕਿਸਤਾਨ ਤੋਂ ਵੀ ਪਿੱਛੇ ਹੈ। ਇਹ ਨਵੀਂ ਇੱਕ ਲਿਸਟ ਜਿਹੜੀ ਉਹ ਜਾਰੀ ਹੋਈ ਆ, ਤੋਂ ਇੱਕ ਨਾਰਾ ਬੜਾ ਫੇਮਸ ਹੋਇਆ ਸੀ 14 ਦੇ ਵਿੱਚ ਕਿ ਅੱਛੇ ਦਿਨ ਆਨੇ ਵਾਲੇ ਹੈ। ਇਹ ਸ਼ਾਇਦ ਹੋ ਸਕਦਾ ਹੈ ਇਸ ਕਿਸਮ ਦੇ ਇਹ ਅੱਛੇ ਦਿਨ ਹੋਣ। ਇਹ ਜਿਹੜੀ ਸੰਯੁਕਤ ਰਾਸ਼ਟਰ ਦੀ ਐਨੂਅਲ ਹੈਪੀਨੈਸ ਇੰਡੈਕਸ ਹੈ, ਇਹਦੇ ਵਿੱਚ ਫਿਨਲੈਂਡ ਲਗਾਤਾਰ 5ਵੇਂ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਮੁਲਕ ਬਣਿਆ, ਜਦੋਂ ਕਿ ਤਾਲਿਬਾਨੀ ਹਕੂਮਤ ਦੇ ਨਾਲ ਜੂਝ ਰਿਹਾ ਅਫਗਾਨਿਸਤਾਨ ਸਭ ਤੋਂ ਨਾਖੁਸ਼ ਮੁਲਕ ਹੈ। ਭਾਵ ਕਿ ਉਹਨਾਂ ਦਾ ਬਹੁਤ ਮੰਦਾ ਹਾਲ ਹੈ, ਲੋਕਾਂ ਦਾ ਕਸੂਰ ਕੋਈ ਨਹੀਂ ਗਾ, ਉਹਨਾਂ ਦੇ ਤੇ ਥੱਪ ਦਿੱਤੀ ਗਈ, ਵਿਚਾਰਿਆਂ ਨੂੰ ਇਹ ਨਹੀਂ ਪਤਾ ਭਲਕ ਆਉਣਾ ਕਿ ਨਹੀਂ ਆਉਣਾ, ਰੋਟੀ ਮਿਲਣੀ ਕਿ ਨਹੀਂ ਮਿਲਣੀ। ਡੈਨਮਾਰਕ, ਆਈਸਲੈਂਡ, ਸਵਿਟਜ਼ਰਲੈਂਡ, ਨੀਦਰਲੈਂਡ ਟਾਪ 5 ਖੁਸ਼ਹਾਲ ਮੁਲਕਾਂ ਦੇ ਵਿੱਚ ਸ਼ਾਮਲ ਨੇ। ਅਮਰੀਕਾ 16ਵੇਂ ਨੰਬਰ ਦੇ ਉੱਤੇ ਆ, ਬ੍ਰਿਟਨ 17ਵੇਂ ਨੰਬਰ ਦੇ ਉੱਤੇ ਆ, ਔਰ ਇਸ ਲਿਸਟ ਦੇ ਵਿੱਚ ਭਾਰਤ ਦਾ 136ਵਾਂ ਨੰਬਰ ਹੈ। ਪਿਛਲੀ ਵਾਰੀ ਭਾਰਤ ਦਾ ਨੰਬਰ 139ਵਾਂ ਸੀਗਾ। ਮਤਲਬ ਕਿ ਭਾਰਤ ਦੀ ਰੈਂਕਿੰਗ ਦੇ ਵਿੱਚ 3 ਨੰਬਰਾਂ ਦਾ ਸੁਧਾਰ ਹੋਇਆ। ਗਵਾਂਢੀ ਮੁਲਕ ਜਿਹੜਾ ਪਾਕਿਸਤਾਨ ਹੈ ਉਹ 121ਵੇਂ ਰੈਂਕ ਦੇ ਨਾਲ ਭਾਰਤ ਤੋਂ ਬਿਹਤਰ ਸਥਿਤੀ ਦੇ ਵਿੱਚ ਹੈ। ਜਾਰੀ ਕੀਤੀ ਗਈ ਇਸ ਲਿਸਟ ਦੇ ਵਿੱਚ ਸਰਬੀਆ, ਬੁਲਗਾਰੀਆ, ਰੋਮਾਨੀਆ ਦੇ ਵਿੱਚ ਬਿਹਤਰ ਜੀਵਨ ਜਿਉਣ ਦੀ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਵਾਧਾ ਹੋਇਆ। ਵਰਲਡ ਹੈਪੀਨੈਸ ਟੇਬਲ ਦੇ ਵਿੱਚ ਸਭ ਤੋਂ ਵੱਡਾ ਫਾਲ ਜਿਹੜਾ ਉਹ ਲੈਬਨਾਨ, ਵੈਨਜ਼ੂਏਲਾ ਤੇ ਅਫਗਾਨਿਸਤਾਨ ਦੀ ਰੈਂਕਿੰਗ ਦੇ ਵਿੱਚ ਆਇਆ। ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਲੈਬਨਾਨ ਦਾ ਨੰਬਰ 144ਵਾਂ, ਜਦੋਂ ਕਿ ਜ਼ਿੰਬਾਬਵੇ ਜਿਹੜਾ 143ਵੇਂ ਨੰਬਰ ਦੇ ਉੱਤੇ ਆ। ਪਿਛਲੇ ਸਾਲ ਅਗਸਤ ਦੇ ਵਿੱਚ ਤਾਲਿਬਾਨਾਂ ਦੇ ਫੇਰ ਤੋਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਲੜਾਈ ਦੇ ਨਾਲ ਤੋੜਿਆ ਭੰਨਿਆ ਪਿਆ ਅਫਗਾਨਿਸਤਾਨ ਇਸ ਸੂਚੀ ਦੇ ਵਿੱਚ ਸਭ ਤੋਂ ਥੱਲੇ ਹੈ। ਯੂਨੀਸੈਫ ਦਾ ਇਹ ਮੰਨਣਾ ਹੈ ਕਿ ਜੇ ਮਦਦ ਨਾ ਦਿੱਤੀ ਗਈ ਤਾਂ ਉੱਥੇ 5 ਸਾਲਾਂ ਤੋਂ ਘੱਟ ਉਮਰ ਦੇ 10 ਲੱਖ ਬੱਚੇ ਠੰਡ ਦੇ ਨਾਲ ਤੇ ਭੁੱਖ ਦੇ ਨਾਲ ਮਰ ਸਕਦੇ ਆ। ਅਫਗਾਨਿਸਤਾਨ ਦਾ ਇੰਨਾ ਮੰਦਾ ਜਿਹੜਾ ਜੀ ਇਸ ਵੇਲੇ ਹਾਲ ਹੈ। ਵਰਲਡ ਹੈਪੀਨੈਸ ਰਿਪੋਰਟ ਪਿਛਲੇ 10 ਸਾਲ ਤੋਂ ਬਣਾਈ ਜਾ ਰਹੀ ਹੈ। ਇਹਨੂੰ ਤਿਆਰ ਕਰਨ ਦੇ ਵਾਸਤੇ ਲੋਕਾਂ ਦੇ ਨਾਲ ਆਰਥਿਕ ਸਮਾਜਿਕ ਅੰਕੜਿਆਂ ਨੂੰ ਵੇਖਿਆ ਜਾਂਦਾ। 3 ਸਾਲਾਂ ਦੇ ਡਾਟਾ ਦੇ ਆਧਾਰ ਦੇ ਉੱਤੇ ਖੁਸ਼ਹਾਲੀ ਨੂੰ 0 ਤੋਂ ਲੈ ਕੇ 10 ਤੱਕ ਸਕੇਲ ਦਿੱਤਾ ਜਾਂਦਾ। ਹਾਲਾਂਕਿ ਯੂਨਾਈਟਿਡ ਨੇਸ਼ਨ ਦੀ ਇਹ ਲੇਟੈਸਟ ਰਿਪੋਰਟ ਯੂਕਰੇਨ ਦੇ ਉੱਤੇ ਰਸ਼ੀਅਨ ਹਮਲੇ ਤੋਂ ਪਹਿਲਾਂ ਤਿਆਰ ਕੀਤੀ ਗਈ ਸੀ। ਇਸ ਕਰਕੇ ਜੰਗ ਦੇ ਨਾਲ ਜੂਝ ਰਹੇ ਰਸ਼ੀਆ ਦਾ ਨੰਬਰ 80ਵਾਂ ਤੇ ਯੂਕਰੇਨ ਦਾ 98ਵਾਂ ਨੰਬਰ ਇਹਦੇ ਵਿੱਚ ਹੈਗਾ। ਜੇ 1 2 3 ਹਿਸਾਬ ਦੇ ਨਾਲ ਦੱਸਣਾ ਹੋਵੇ, ਪਹਿਲੇ ਨੰਬਰ ਤੇ ਫਿਨਲੈਂਡ, ਸੈਕੰਡ ਡੈਨਮਾਰਕ, तीसरा आयरलैंड और स्विट्जरलैंड चौथा, नीदरलैंड, लग्जमबर्ग, स्वीडन, नॉर्वे, इजराइल, न्यूजीलैंड, ऑस्ट्रिया, ऑस्ट्रेलिया, आयरलैंड, जर्मनी, कनाडा, यूएसए। कनाडा 1 नंबर ਮੂਹਰੇ ਆ यूएसए ਤੋਂ। 17ਵਾਂ ਨੰਬਰ ਹੈਗਾ ਜੀ यूके ਦਾ। ਚੈਕ ਗਣਰਾਜ ਜਿਹੜਾ 18ਵਾਂ, 19 ਬੈਲਜੀਅਮ ਤੇ 20ਵਾਂ ਫਰਾਂਸ ਦਾ ਜਿਹੜਾ ਜੀ ਉਹ ਨੰਬਰ ਆ। ਜਿਹੜੀ ਇਹ ਰਿਪੋਰਟ ਤਿਆਰ ਕੀਤੀ ਜਾਂਦੀ ਆ ਇਹਨੂੰ ਕੋ-ਆਥਰ ਜਿਹੜਾ ਜੈਫਰੀ ਸੈਕਸ ਨੇ ਲਿਖਿਆ, ਔਰ ਉਹ ਵਰਲਡ ਹੈਪੀਨੈਸ ਰਿਪੋਰਟ ਬਣਾਉਣ ਤੋਂ ਬਾਅਦ ਉਹ ਕਹਿੰਦਾ ਹੈ ਕਿ ਉਹਨੇ ਸਿੱਖਿਆ ਕਿ ਸੋਸ਼ਲ ਸਪੋਰਟ ਔਰ ਲੋਕਾਂ ਦਾ ਸੁਭਾਅ, ਗਵਰਨਮੈਂਟ ਦੀ ਇਮਾਨਦਾਰੀ, ਖੁਸ਼ਹਾਲੀ ਦੇ ਵਾਸਤੇ ਇਹ ਚੀਜ਼ਾਂ ਨੂੰ ਸਾਹਮਣੇ ਜਿਹੜਾ ਉਹ ਰੱਖਿਆ ਜਾਂਦਾ ਜੀ। ਤੇ ਅੱਗੇ ਰਾਜ ਸਭਾ ਦੀਆਂ ਸੀਟਾਂ ਵਾਸਤੇ ਵੀ ਜੋੜ ਤੋੜ ਲੱਗਣ ਲੱਗਿਆ। ਲੱਗ ਰਿਹਾ ਜੀ। ਤਕੜੇ ਜਿਹੜਾ ਨੰਬਰ ਦੇ ਉੱਤੇ ਲੱਗ ਰਿਹਾ ਇਸ ਵੇਲੇ। ਬਹੁਤ ਸਾਰੇ ਨਾਮ ਚਰਚਾ ਦੇ ਵਿੱਚ ਨੇ ਜੀ। ਕੋਈ ਕਿਸੇ ਦਾ ਨਾਮ ਘੜੀਸੀ ਫਿਰਦਾ, ਕੋਈ ਕਿਸੇ ਦਾ ਨਾਮ ਦੱਸੀ ਜਾਂਦਾ ਕਿ ਆਹ ਹੋ ਸਕਦਾ, ਆਹ ਹੋ ਸਕਦਾ। ਅਟਕਲਾਂ ਨੇ। ਵੈਸੇ ਤੁਸੀਂ ਇੱਕ ਦੇਖਿਆ ਹੋਊਗਾ ਕਿ ਅਟਕਲਾਂ ਕਿੱਡੇ ਵੱਡੇ ਪੱਧਰ ਦੇ ਉੱਤੇ ਲੱਗੀਆਂ ਸਨ ਇਹਨੂੰ ਲੈ ਕੇ ਕਿ ਕਿਹੜੇ ਕਿਹੜੇ ਮੰਤਰੀ ਹੋ ਸਕਦੇ ਆ। ਉਹ ਅਟਕਲਾਂ ਤੋਂ ਐਨ ਉਲਟ ਜਿਹੜਾ ਸੀਗਾ ਉਹ ਆਏ ਸਾਹਮਣੇ ਨਾਮ। ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਆਹ ਨਾਮ ਜਿਹੜੇ ਉਹ ਨਹੀਂ ਹੋ ਸਕਦੇ। ਇਸ ਵੇਲੇ ਇਹ ਕਿਹਾ ਜਾ ਰਿਹਾ ਹੈ ਕਿ ਰਾਘਵ ਚੱਡਾ ਜਿਹੜੇ ਕਿ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਨੇ, ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ। 5 ਸੀਟਾਂ ਤੇ ਚੋਣ ਹੋਣੀ ਆ ਤੇ 4 ਇਹਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਹਿੱਸੇ ਹੋਣਗੀਆਂ, 1 ਕਾਂਗਰਸ ਦੇ ਹਿੱਸੇ ਦੇ ਵਿੱਚ ਆਊਗੀ। ਰਾਘਵ ਚੱਡਾ ਤੋਂ ਇਲਾਵਾ ਪੰਜਾਬ ਦੇ ਵਿੱਚੋਂ ਹਰਭਜਨ ਭੱਜੀ ਜਿਹੜੇ ਕਿ ਕ੍ਰਿਕਟਰ ਹੈ ਸਾਬਕਾ, ਜਲੰਧਰ ਤੋਂ ਆ ਬੇਸਿਕਲੀ, ਉਹਦਾ ਨਾਮ ਵੀ ਚੱਲ ਰਿਹਾ।
ਇਹ ਕਿਹਾ ਜਾ ਰਿਹਾ ਕਿ ਪੰਜਾਬ ਜਿਵੇਂ ਖੇਡਾਂ ਦੇ ਵਿੱਚ ਪਛੜ ਗਿਆ ਔਰ ਰਾਜ ਸਭਾ ਦੇ ਵਿੱਚ ਹਰਭਜਨ ਭੱਜੀ ਨੂੰ ਮੈਂਬਰੀ ਦਵਾ ਕੇ ਉਹਨੂੰ ਇੱਥੇ ਜਿਹੜੀ ਸਪੋਰਟਸ ਯੂਨੀਵਰਸਿਟੀ ਆ ਉਹਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਕਿਉਂਕਿ ਉਹਦੇ ਨਾਲ ਪੰਜਾਬ ਖੇਡਾਂ ਵਾਲੇ ਪਾਸੇ ਨੂੰ ਕੁਝ ਸੋਚ ਸਕਦਾ ਹੈ। ਪੰਜਾਬ ਦਾ ਗਵਾਂਢੀ ਸੂਬਾ ਹਰਿਆਣਾ ਖੇਡਾਂ ਦੇ ਮਾਮਲੇ ਦੇ ਵਿੱਚ ਛਾਲਾਂ ਮਾਰਦਾ ਹੋਇਆ ਬਹੁਤ ਅੱਗੇ ਨਿਕਲ ਗਿਆ। ਪੰਜਾਬ ਦਾ ਕਿਸੇ ਟਾਈਮ ਕੋਈ ਮੁਕਾਬਲਾ ਨਹੀਂ ਸੀ ਹੁੰਦਾ। ਪੰਜਾਬ ਦੇ ਵਿੱਚ ਅੱਜ ਵੀ ਟੈਲੈਂਟ ਦੀ ਕਮੀ ਨਹੀਂ ਗਈ, ਸਿਰਫ ਗਲਤ ਪਾਲਿਸੀਜ਼ ਨੇ ਪੰਜਾਬ ਨੂੰ ਜਿਹੜਾ ਉਹ ਪਛਾਣ ਧੱਕ ਦਿੱਤਾ। ਔਰ ਇਸ ਤੋਂ ਇਲਾਵਾ ਜਿਹੜੇ ਇੱਥੇ ਪ੍ਰੋਫੈਸਰ ਸੰਦੀਪ ਪਾਠਕ ਹੈ, ਉਹਦਾ ਨਾਮ ਵੀ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ। ਪ੍ਰੋਫੈਸਰ ਸੰਦੀਪ ਪਾਠਕ ਨੇ ਪੰਜਾਬ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਪਰਦੇ ਦੇ ਪਿੱਛੇ ਰਹਿ ਕੇ ਰਣਨੀਤੀ ਬਣਾਉਣ ਦੀ ਇੱਕ ਅਹਿਮ ਭੂਮਿਕਾ ਨਿਭਾਈ ਹੈ। ਚੋਣ ਪ੍ਰਕਿਰਿਆ ਚੱਲ ਰਹੀ ਆ। ਹੁਣ ਜਦੋਂ ਕੱਲ ਸਾਰਿਆਂ ਨੇ ਸਹੁੰ ਚੁੱਕ ਲਈ ਆ, ਵਿਰੋਧੀ ਧਿਰਾਂ ਦੇ ਕੁਝ ਲੋਕ ਰਹਿੰਦੇ ਆ ਅਜੇ ਜਿਨ੍ਹਾਂ ਨੇ ਸਹੁੰ ਨਹੀਂ ਚੁੱਕੀ, ਉਹ ਜਦੋਂ ਸਹੁੰ ਚੁੱਕ ਲੈਣਗੇ 22 ਨੂੰ ਚੁੱਕ ਲੈਣੀ ਉਹਨਾਂ ਨੇ, ਜਿਹੜੀ ਸੋਮਵਾਰ ਨੂੰ। ਔਰ ਫਿਰ ਇਹ ਸਾਰੀ ਪ੍ਰਕਿਰਿਆ ਜਦੋਂ ਪੂਰੀ ਹੋ ਜੂਗੀ ਤੇ ਉਸ ਤੋਂ ਬਾਅਦ 31 ਤੋਂ ਪਹਿਲਾਂ ਇਹ ਕਰਾਈ ਜਾਊਗੀ ਵੋਟਿੰਗ। ਉਹਦੇ ਵਿੱਚ ਜਿਹੜਾ ਵਿਧਾਨ ਸਭਾ ਦੇ ਮੈਂਬਰ ਨੇ ਉਹਨਾਂ ਨੇ ਪਾਉਣੀ ਹੁੰਦੀ ਹੈ ਵੋਟ। ਇੱਕ ਵਿਧਾਨ ਸਭਾ ਦਾ ਜਿਹੜਾ ਮੈਂਬਰ ਆ ਉਹਦੀ 100 ਵੋਟ ਗਿਣੀ ਜਾਂਦੀ ਹੈ, 100 ਨੰਬਰ ਉਹਦੇ ਗਿਣੇ ਜਾਂਦੇ ਆ। ਜਿਹੜਾ ਸਾਬਕਾ ਮੰਤਰੀ ਆ ਇੱਕ ਕਾਂਗਰਸ ਦਾ ਵਿੱਚ ਜਗਮੋਹਨ ਕੰਗ, ਜਿਨ੍ਹਾਂ ਨੇ ਵੋਟਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਦੇ ਵਿੱਚੋਂ ਇਸ ਕਰਕੇ ਬਗਾਵਤ ਕਰਤੀ ਸੀ ਕਿ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ। ਚਰਨਜੀਤ ਚੰਨੀ ਹੁਰੀ ਉਹਨਾਂ ਤੋਂ ਸਿਆਸਤ ਸਿੱਖੇ ਤੇ ਚਰਨਜੀਤ ਚੰਨੀ ਹੋਰਾਂ ਨੇ ਉਹਨਾਂ ਦੀਆਂ ਜੜ੍ਹਾਂ ਵੱਢ ਦਿੱਤੀਆਂ ਔਰ ਉਹਨਾਂ ਨੂੰ ਟਿਕਟ ਨਾ ਮਿਲਣ ਕਰਕੇ ਉਹਨਾਂ ਨੇ ਪਾਰਟੀ ਛੱਡ ਦਿੱਤੀ। ਪਾਰਟੀ ਛੱਡਣ ਦੇ ਕਰਕੇ ਉਹ ਕਹਿੰਦੇ ਆ ਕਿ ਦਾਵਾ ਮੇਰਾ ਵੀ ਹੈਗਾ ਰਾਜ ਸਭਾ ਦੇ ਉੱਤੇ। ਔਰ ਇਹ ਵੀ ਪਤਾ ਲੱਗਾ ਕਿ ਉਹ ਜਾ ਕੇ ਇੱਥੇ ਮਿਲ ਕੇ ਆਏ ਨੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਿ ਇਹ ਜਿਹੜੀ ਸੀਟ ਆ ਮੇਰੀ ਹੋਣੀ ਚਾਹੀਦੀ ਆ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਉਹ ਡਿਜ਼ਰਵ ਕਰਦੇ ਨੇ। ਹੁਣ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਕੁਝ ਨਹੀਂ ਪਤਾ। ਇਹ ਵੀ ਕਿਹਾ ਜਾ ਰਿਹਾ ਕਿ 2 ਪੰਜਾਬ ਤੋਂ ਜਾ ਸਕਦੇ ਆ, 2 ਦਿੱਲੀ ਤੋਂ ਲਿਆਂਦੇ ਜਾ ਸਕਦੇ ਆ। ਕੌਣ ਹੋ ਸਕਦਾ ਅਗਲੇ 1-2 ਦਿਨਾਂ ਦੇ ਵਿੱਚ ਇਹ ਫਾਈਨਲ ਹੋਊਗਾ। ਜੇ ਦਿੱਲੀ ਦੇ 2 ਕਹੇ ਜਾ ਰਹੇ ਆ ਤੇ ਕਿਉਂਕਿ ਸੰਬੰਧ ਤਾਂ ਉਹਨਾਂ ਦੇ ਨਾਲ ਪੰਜਾਬ ਦੇ ਨਾਲ ਹੈਗਾ, ਉਹ ਰਾਘਵ ਚੱਡਾ ਜਾਂ ਜਿਹੜੇ ਪ੍ਰੋਫੈਸਰ ਸੰਦੀਪ ਪਾਠਕ ਨੇ ਉਹੀ ਨੇ ਜਾਂ ਕੋਈ ਹੋਰ ਨੇ, ਇਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਬਹੁਤ ਸਾਰੇ ਲੋਕ ਨੇ ਇੱਥੇ ਪੰਜਾਬ ਦੇ ਵਿੱਚ, ਤੁਸੀਂ ਸੋਚ ਵੀ ਨਹੀਂ ਸਕਦੇ, ਜਿਹੜੇ ਇਹ ਕਹਿੰਦੇ ਫਿਰਦੇ ਆ ਕਿ ਕਿੰਨਾ ਪੈਸਾ ਲੱਗਦਾ ਕਿ ਉਹ ਰਾਜ ਸਭਾ ਦੇ ਵਿੱਚ ਜਾਣ ਦੇ ਵਾਸਤੇ ਤਿਆਰ ਨੇ। ਡਿਜ਼ਰਵਿੰਗ ਕੈਂਡੀਡੇਟਸ ਨੂੰ ਮਿਲਦੀਆਂ ਨੇ ਜਾਂ ਕੁਝ ਹੋਰ ਹੁੰਦਾ, ਇਹ ਆਉਂਦੇ ਦਿਨ ਦੱਸਣਗੇ। ਇੰਨਾ ਜ਼ਰੂਰ ਹੈ ਮਾਰਾਮਾਰੀ ਜਿਹੜੀ ਹੈ ਜੀ ਉਹ ਪੂਰੇ ਤਰੀਕੇ ਦੇ ਨਾਲ ਇਸ ਵੇਲੇ ਜਾਰੀ ਹੈ। ਬਿਲਕੁਲ ਜੀ, ਕੁਝ ਕੁ ਦਿਨਾਂ 'ਚ ਪਤਾ ਲੱਗ ਜੂ। ਤੇ ਅੱਗੇ ਅਖੀਰ ਦੇ ਵਿੱਚ ਜੇ ਇਸ ਗੱਲ ਦਾ ਡਰ ਆ ਕਿ ਜਿਹੜੇ ਰਾਜਨੀਤਿਕ ਆਗੂ ਆ ਕੀ ਮਹੀਨਾ ਲੈਣ ਤੋਂ ਹਟ ਸਕਣਗੇ? ਦੇਖੋ ਬੜਾ ਵੱਡਾ ਸਵਾਲ ਹੈ। ਜੇ ਉੱਤੇ ਇਮਾਨਦਾਰ ਬੈਠੇ ਨੇ, ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨੇ, ਉਹਨਾਂ ਦੀ ਜਿਹੜੀ ਕੈਬਨਿਟ ਹੈ ਉਹ ਇਮਾਨਦਾਰ ਹੈ, ਤੇ ਫਿਰ ਅਫਸਰਾਂ ਦੀ ਹਿੰਮਤ ਨਹੀਂ ਪੈਣੀ ਮਹੀਨਾ ਲੈਣ ਦੀ। ਜੇ ਅਫਸਰ ਮਹੀਨਾ ਨਹੀਂ ਲੈਣਗੇ ਤੇ ਉਹਨਾਂ ਤੋਂ ਕੋਈ ਹੇਠਾਂ ਬੈਠੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਮਹੀਨਾ ਮੰਗਣਗੇ ਨਹੀਂ। ਮੰਗਣਗੇ ਤੇ ਉਹਨਾਂ ਦੇ ਉੱਤੇ ਦੇ ਗੱਲ ਪਹੁੰਚ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਵਾਸਤੇ ਮੁਸ਼ਕਲ ਕੰਮ ਹੋ ਸਕਦਾ। ਪਰ ਜਿਹੜੀ ਰਾਜਨੀਤੀ ਹੈ ਨਾ ਜੀ ਇੱਥੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਬਣ ਗਈ ਧੰਦਾ। ਇੱਕ ਕਿੰਨੇ ਪੈਸੇ ਕਮਾਏ ਜਾ ਸਕਦੇ ਆ, ਪੈਸਾ ਹੈ ਬੜਾ ਜੀ। ਔਰ ਕਿੰਨਾ ਕਿੰਨਾ ਕੰਮਾਂ ਤੋਂ ਇਹਨਾਂ ਲੋਕਾਂ ਨੇ ਪੈਸੇ ਰਾਜਨੀਤਿਕਾਂ ਨੇ ਪਿਛਲੇ ਸਮੇਂ ਦੇ ਵਿੱਚ ਬਣਾਏ ਆ, ਜੇ ਗਿਣ ਲੱਗ ਜਾਵਾਂ ਤਾਂ ਲੋਕਾਂ ਦੇ ਮੂੰਹ 'ਚ ਉਂਗਲਾਂ ਪੈ ਸਕਦੀਆਂ ਨੇ ਵੀ ਇੱਥੋਂ ਵੀ ਪੈਸੇ ਹੋ ਸਕਦੇ ਆ। ਹੱਦ ਇਸ ਗੱਲ ਦੀ ਹੈ ਕਿ ਜਿਹੜਾ ਬਨੂੜ ਦੇ ਵਿੱਚ ਇੱਕ ਫੜਿਆ ਸੀਗਾ ਜੂਆ ਘਰ, ਇੱਕ ਰਾਤ ਦੇ ਵਿੱਚ 2 ਤੋਂ 2.5 ਕਰੋੜ ਰੁਪਈਆ ਉਸ ਜੂਆ ਦੇ ਵਿੱਚ ਖੇਡਿਆ ਜਾਂਦਾ ਸੀ। ਔਰ ਹਰਿਆਣਾ, ਦਿੱਲੀ, ਹਿਮਾਚਲ ਤੱਕ ਤੋਂ ਜਿਹੜੇ ਜੁਆਰੀਏ ਨੇ ਉੱਥੇ ਆਉਂਦੇ ਸੀ, ਬਹੁਤ ਵੱਡੇ ਵੱਡੇ ਘਰਾਂ ਵਾਲੇ। ਇਹ ਲੱਤ ਹੈ ਜੀ ਜਿਹੜੇ ਬੰਦੇ ਨੂੰ ਪੈ ਜਾਂਦੀ ਹੈ। ਉਹ ਹੁਣ ਬਨੂੜ 'ਚ ਕਿਹਦਾ ਸੀ, ਉਹਦੇ ਉੱਤੇ ਅੱਗੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ? ਹੁੱਕਾ ਹਾਊਸਸ ਨੇ ਬੜੇ ਫੇਮਸ ਹੋਏ ਸੀਗੇ ਜਦੋਂ ਕਰੋਨਾ ਚੱਲ ਰਿਹਾ ਸੀ, ਉਹ ਰਾਜਪੁਰੇ ਦੇ ਵਿੱਚ ਨੇ। ਸਭ ਨੂੰ ਪਤਾ ਹੈ ਕਿ ਕਾਂਗਰਸ ਦਾ ਐਮਐਲਏ ਜਿਹੜਾ ਉਦੋਂ ਹੁੰਦਾ ਸੀ, ਉਹਦਾ ਮੁੰਡਾ ਸ਼ਾਮ ਨੂੰ ਉਗਰਾਹੀ ਕਰਨ ਦੇ ਵਾਸਤੇ ਜਾਂਦਾ ਸੀ। ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਨਕਲੀ ਸ਼ਰਾਬ ਦੀਆਂ ਫੈਕਟਰੀਆਂ, ਉਹ ਕੋਈ ਸਿੱਧਾ ਜੇ ਰਾਜਨੀਤਿਕ ਨਹੀਂ ਚਲਾਉਂਦਾ ਤੇ ਉਹਨੂੰ ਮਹੀਨਾ ਜਾਂਦਾ ਉਹਦਾ। ਕੇਬਲ ਦੇ ਬਾਕਸੇ ਜਿਹੜੇ ਲੱਗਦੇ ਆ
ਤੁਸੀਂ ਹੈਰਾਨ ਹੋਵੋਗੇ, ਉੱਚੀਆਂ ਕੰਧਾਂ ਵਾਲੇ ਜਿਹੜੇ ਘਰ ਨੇ ਨਾ, ਸਮਝ ਲੈਣਾ ਉਹ, ਉਹਨਾਂ ਨੂੰ ਕੇਬਲ ਦੇ ਪੈਸੇ ਮਹੀਨੇ ਦੇ ਜਾਂਦੇ ਸੀ ਕਿ ਇੰਨੇ ਲੱਖ ਰੁਪਈਆ ਕੇਬਲ ਦਾ ਜਾ ਰਿਹਾ। ਜਿਹੜੇ ਹਾਤੇ ਨੇ, ਸ਼ਰਾਬ ਦੇ ਹਾਤੇ, ਉਹਨਾਂ ਤੋਂ ਮਹੀਨਾ ਉਹਨਾਂ ਨੂੰ ਦੇਣਾ ਪੈਂਦਾ, ਉੱਥੋਂ ਮਹੀਨਾ ਲਿਆ ਜਾਂਦਾ। ਜਦੋਂ ਪੁਲਿਸ ਵਾਲਿਆਂ ਕੋ ਤੁਸੀਂ, ਜਿਹੜੇ ਥਾਣੇ ਨੇ ਉਹ ਦੇ ਦਿੱਤੇ ਵਿਧਾਨਕਾਰਾਂ ਨੂੰ, MLAs ਨੂੰ ਦੇ ਦਿੱਤੇ, ਮੰਤਰੀਆਂ ਨੂੰ ਦੇ ਦਿੱਤੇ, ਉਹ ਉਹਨਾਂ ਤੋਂ ਪੈਸੇ ਮੰਗਦੇ ਆ, ਲਿਆਓ ਇੰਨੇ ਪੈਸੇ। ਫਿਰ ਪੁਲਿਸ ਵਾਲੇ ਅੱਗੋਂ ਅਗਰਾਈ ਸ਼ੁਰੂ ਕਰਦੇ ਆ। ਉਹ ਅਗਰਾਈ ਕਿੱਥੋਂ ਸ਼ੁਰੂ ਕਰਦੇ ਆ? ਜਿਹੜਾ ਇੱਕ ਆਂਡੇ ਲਾਉਣ ਵਾਲਾ ਰੇੜੀ ਦੇ ਉੱਤੇ, ਉਹਦੇ ਤੋਂ ਮਹੀਨਾ ਲਿਆ ਜਾਂਦਾ। ਜਿਹੜਾ ਸਬਜ਼ੀ ਦੀਆਂ ਫੜੀ ਲਾਉਣ ਵਾਲਾ, ਉਹਨਾਂ ਤੋਂ ਮਹੀਨਾ ਲਿਆ ਜਾਂਦਾ। ਗਰੀਬ ਤੋਂ ਗਰੀਬ ਬੰਦਿਆਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਆ। ਪੰਜਾਬ ਦੇ ਜਲੰਧਰ ਦੇ ਤਹਿਸੀਲਦਾਰ ਜਿਹੜੇ ਨੇ, ਉਹਨੇ ਲੋਕ ਇਨਸਾਫ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਜਸਬੀਰ ਸਿੰਘ ਬੱਗਾ, ਉਹਦੇ ਖਿਲਾਫ ਪੁਲਿਸ ਕੰਪਲੇਂਟ ਦਰਜ ਕਰਾਈ ਹੈ। ਉਹ ਇਹ ਕਹਿੰਦਾ ਹੈ ਕਿ ਮੇਰੇ ਤੋਂ ਮਹੀਨਾ ਮੰਗਦਾ ਉਹ, ਜਿਹੜੀ ਲੋਕ ਇਨਸਾਫ ਪਾਰਟੀ ਦਾ। ਉਹ ਕਹਿੰਦਾ ਕਿ ਪਾਰਟੀ ਫੰਡ ਦੇ ਵਾਸਤੇ ਪੈਸੇ ਦਿਓ। ਔਰ ਇਹ ਪੈਸੇ ਜਿਹੜਾ ਇਹ ਬੱਗਾ ਤਾਂ ਇੱਕ ਤੁਸੀਂ ਕਹ ਲਓ ਇੱਕ ਨਾਮ ਹੈ ਕਿ ਜਸਬੀਰ ਸਿੰਘ ਬੱਗਾ ਨੇ ਪੈਸੇ ਇਹ ਮੰਗਦੇ ਨੇ ਤਹਿਸੀਲਦਾਰਾਂ ਤੋਂ। ਤਹਿਸੀਲਦਾਰ ਫਿਰ ਅੱਗੋਂ ਕੀ ਕਰਦੇ ਆ? ਉਹ ਰਜਿਸਟਰੀ ਦੇ ਉੱਤੇ 1% ਤੁਹਾਨੂੰ ਲੀਗਲ ਰਿਸ਼ਵਤ ਦੇਣੀ ਪੈਂਦੀ ਹੈ। ਹੁਣ ਨਹੀਂ ਉਹ ਲੈ ਰਹੇ। ਜਿੱਦਣ ਦੇ ਭਗਵੰਤ ਮਾਨ ਹੋਰਾਂ ਨੇ ਐਂਟੀ ਕਰਪਸ਼ਨ ਬਿਊਰੋ ਦੀ ਗੱਲ ਕੀਤੀ ਹੈ, ਜਾਂ ਇਹ ਕਿਹਾ ਕਿ ਅਸੀਂ ਨੰਬਰ ਦੇਵਾਂਗੇ, ਉਸ ਦਿਨ ਦੇ ਤਹਿਸੀਲਦਾਰ ਕਹਿ ਰਹੇ ਆ ਕਿ ਨਹੀਂ, ਤੁਹਾਨੂੰ ਕਿਸੇ ਪੈਸੇ ਦੇਣ ਦੀ ਲੋੜ ਨਹੀਂ, ਤੁਸੀਂ ਆਪਣੀ ਰਜਿਸਟਰੀ ਕਰਾਓ। ਜੇ ਇਹ ਕਰਪਸ਼ਨ ਰੁਕ ਜਾਂਦੀ ਹੈ, ਔਰ ਉਹਦੇ ਵਾਸਤੇ ਨੱਥ ਜਿਹੜੀ ਆ ਉਹ ਪਾਉਣੀ ਰਾਜਨੀਤਿਕਾਂ ਨੂੰ ਪਊਗੀ। ਜੇ ਰਾਜਨੀਤਿਕ ਪੈਸਾ ਨਹੀਂ ਲੈਣਗੇ ਨਾ, ਅਫਸਰ ਦੀ ਜ਼ਰੂਰਤ ਨਹੀਂ ਪੈਂਦੀ ਕਿ ਉਹ ਪੈਸਾ ਜਿਹੜਾ ਉਹ ਲੈ ਸਕੇ। ਇਸ ਗੱਲ ਦੀ ਗਰੰਟੀ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਕੁਝ ਨਵੇਂ ਚੈਪਟਰ ਲਿਖੂਗਾ, ਜਿਹਦੇ ਵਿੱਚ ਘੱਟੋ ਘੱਟ ਆਮ ਲੋਕਾਂ ਦੀ ਰੋਜ਼ ਹੋ ਰਹੀ ਇਹ ਜਿਹੜੀ ਲੁੱਟ ਹੈ, ਜਿਹਦੇ ਵਿੱਚ ਗਰੀਬ ਬਹੁਤ ਸ਼ਾਮਲ ਨੇ, ਉਹਨੂੰ ਨੱਥ ਪਊਗੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਪਲੋਪੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।